ਸਿੱਖਾਂ ਨੂੰ ਬੜੀਆਂ ਮੱਤਾਂ ਦਿੱਤੀਆਂ ਜਾਂਦੀਆਂ ਨੇਗੀਆਂ ਵੀ ਡੈਮੋਕ੍ਰੇਸੀ 'ਚ ਯਕੀਨ ਰੱਖੋ, ਭਾਰਤ ਦੇਸ਼ ਮਹਾਨ ਆ। ਇਹ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ। ਉਹ ਜੰਮੂ ਕਸ਼ਮੀਰ ਜਾਣਾ ਚਾਹੁੰਦੇ ਆ, ਪਰ ਉਹਨਾਂ ਨੂੰ ਜਿਹੜਾ ਬਾਰਡਰ ਵਾ ਇੰਡੋ ਭਾਰਤ ਦਾ ਇਹਦੇ ਨਾਲ ਜੰਮੂ ਨਾਲ ਕਸ਼ਮੀਰ ਨਾਲ ਲੱਗਦਾ, ਉੱਥੇ ਉਹਨਾਂ ਨੂੰ ਰੋਕਿਆ ਹੋਇਆ। ਕਠੂਆ ਪ੍ਰਸ਼ਾਸਨ ਨੇ 144 ਧਾਰਾ ਦਾ ਹਵਾਲਾ ਦੇ ਕੇ ਕਹਿਤਾ ਵੀ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ, ਕਿਉਂਕਿ ਤੁਹਾਡੇ ਜਾਣ ਨਾਲ ਉੱਥੇ ਮਾਹੌਲ ਖਰਾਬ ਹੋ ਜਾਣਾ। ਜਨਤਾ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਇਸੇ ਹੀ ਮੁਲਕ ਦੇ ਵਿੱਚ ਨਾਲ ਲੱਗਦੇ ਸੂਬੇ ਵਿੱਚ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਨਹੀਂ ਜਾਣ ਦਿੱਤਾ ਜਾ ਰਿਹਾ। ਜਿਹੜੇ ਭਾਰਤ ਮਾਤਾ ਦੇ ਲਾਲ ਨੇ, ਉਹਨਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਖਾਲਿਸਤਾਨ ਬਾਰੇ ਡੈਮੋਕ੍ਰੇਟਿਕ ਤਰੀਕੇ ਨਾਲ ਚੱਲਣਾ ਵੀ ਪ੍ਰਵਾਨ ਨਹੀਂ। ਮੈਂ ਜੇ ਹੁਣ ਵੀ ਚਾਹਾਂ ਤਾਂ ਮੈਂ ਪਾਕਿਸਤਾਨ ਦਾ ਬਿਨਾਂ ਪਾਸਪੋਰਟ ਤੋਂ ਵੀ ਜਾ ਸਕਦਾ, ਪਰ ਜਿਹੜਾ ਮੇਰਾ ਮੁਲਕ ਆ ਭਾਰਤ, ਇੱਥੇ ਮੈਨੂੰ ਨਾਲ ਲੱਗਦੇ ਗੁਆਂਢੀ ਸੂਬੇ ਦੇ ਵਿੱਚ ਵੀ, ਕਸ਼ਮੀਰ ਦੇ ਵਿੱਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ, ਕਿਉਂਕਿ ਭਾਰਤ ਜਿਹੜਾ ਹੈਗਾ ਉਹ ਹਿੰਦੂ ਰਾਸ਼ਟਰ ਬਣ ਚੁੱਕਿਆ। ਤੁਹਾਡੇ ਆ ਡਿਗਰੀਆਂ, ਤੁਹਾਡੇ ਕੱਪੜੇ ਲੀੜੇ, ਤੁਹਾਡੀਆਂ ਗੱਡੀਆਂ, ਕੋਠੀਆਂ, ਕਾਰਾਂ ਦੇ ਬਾਵਜੂਦ ਤੁਹਾਨੂੰ ਗੁਲਾਮ ਬਣਾ ਕੇ ਰੱਖਿਆ ਜਾ ਸਕਦਾ ਤੇ ਰੱਖਿਆ ਜਾ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਨੂੰ ਬੜੀਆਂ ਮੱਤਾਂ ਦਿੱਤੀਆਂ ਜਾਂਦੀਆਂ ਨੇਗੀਆਂ ਵੀ ਡੈਮੋਕ੍ਰੇਸੀ 'ਚ ਯਕੀਨ ਰੱਖੋ, ਭਾਰਤ ਦੇਸ਼ ਮਹਾਨ ਆ, ਤੇ ਇਹ ਗੱਲਾਂ ਸੁਣਨ ਨੂੰ ਵਧੀਆ ਵੀ ਬਹੁਤ ਲੱਗਦੀਆਂ ਨੇ। ਤੇ ਕਈ ਬੰਦਿਆਂ ਨੂੰ ਤਾਂ ਇਹ ਗੱਲਾਂ ਜਿਹੜੀਆਂ ਨੇ ਸੁਣ ਕੇ ਦਿਲ ਇੰਨਾ ਖੁਸ਼ ਹੋ ਜਾਂਦਾ ਵੀ ਉਹ ਹਰ ਉਸ ਬੰਦੇ ਦੇ ਦੁਆਲੇ ਹੋਣ ਨੂੰ ਫਿਰਦੇ ਆ ਜਿਹੜਾ ਇਸ ਸਿਸਟਮ ਤੋਂ ਬਾਗੀ ਆ, ਜਾਂ ਇਸ ਸਿਸਟਮ ਦੀ ਕ੍ਰਿਟਿਸਿਜ਼ਮ ਕਰਦਾ, ਜਾਂ ਇਸ ਭਾਰਤੀ ਜਮਹੂਰੀਅਤ ਦਾ ਸਤਾਇਆ ਹੋਇਆ। ਖੈਰ, ਬਹੁਤ ਸਾਰੇ ਲੋਕਾਂ ਦੇ ਵਹਿਮ ਜਿਹੜੇ ਨੇ, ਭਰਮ ਜਿਹੜੇ ਨੇ, ਉਹ ਸਮੇਂ ਦੇ ਨਾਲ ਦੂਰ ਹੋ ਰਹੇ ਨੇ। ਅੱਜ ਇਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਆ, ਇਹਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜੇ ਕਿ ਹੁਣੇ 2-3 ਮਹੀਨੇ ਪਹਿਲਾਂ ਇਲੈਕਸ਼ਨਾਂ ਹੋਈਆਂ ਨੇ, ਇੱਥੋਂ ਬੜੀ ਵਧੀਆ ਲੀਡ ਦੇ ਨਾਲ ਉਹ ਜੇਤੂ ਰਹੇ। ਉਹ ਜੰਮੂ ਕਸ਼ਮੀਰ ਜਾਣਾ ਚਾਹੁੰਦੇ ਆ, ਪਰ ਉਹਨਾਂ ਨੂੰ ਜਿਹੜਾ ਬਾਰਡਰ ਵਾ ਇੰਡੋ ਭਾਰਤ ਦਾ ਇਹਦੇ ਨਾਲ ਜੰਮੂ ਨਾਲ ਕਸ਼ਮੀਰ ਨਾਲ ਲੱਗਦਾ, ਉੱਥੇ ਜਿਹੜਾ ਲਖਨਪੁਰ ਵਾਲਾ ਪ੍ਰਵੇਸ਼ ਦੁਆਰ, ਜਿੱਥੇ ਜਾ ਕੇ ਐਂਟਰੀ ਸ਼ੁਰੂ ਹੁੰਦੀ ਹੈ ਜੰਮੂ ਕਸ਼ਮੀਰ ਵਾਲਾ ਪਾਸਾ, ਉੱਥੇ ਉਹਨਾਂ ਨੂੰ ਰੋਕਿਆ ਹੋਇਆ। ਤੇ ਕੱਲ ਦਾ ਉੱਥੇ ਬਹੁਤ ਵੱਡਾ ਇਕੱਠ ਹੋਇਆ ਹੋਇਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਮਰਥਕ ਜੰਮੂ ਕਸ਼ਮੀਰ ਜਾਣਾ ਚਾਹੁੰਦੇ ਆ ਵੀ ਅਸੀਂ ਉੱਥੇ ਜਿਹੜੇ ਜ਼ੁਲਮਾਂ ਦੇ ਸ਼ਿਕਾਰ ਲੋਕ ਨੇ, ਚਾਹੇ ਉਹ ਕਸ਼ਮੀਰੀ ਪੰਡਤ ਨੇ, ਤੇ ਚਾਹੇ ਉਹ ਸਿੱਖ ਭਾਈਚਾਰੇ ਦੇ ਲੋਕ ਨੇ, ਤੇ ਚਾਹੇ ਕੋਈ ਹੋਰ ਆ, ਵੀ ਉਹਨਾਂ ਨਾਲ ਜਾ ਕੇ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਤੇ ਉਹਨਾਂ ਨਾਲ ਮੇਲ ਮੁਲਾਕਾਤ ਕਰਨੀ ਚਾਹੁੰਦੇ। ਪਰ ਕਠੂਆ ਪ੍ਰਸ਼ਾਸਨ ਨੇ 144 ਧਾਰਾ ਦਾ ਹਵਾਲਾ ਦੇ ਕੇ ਕਹਿਤਾ ਵੀ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ, ਕਿਉਂਕਿ ਤੁਹਾਡੇ ਜਾਣ ਨਾਲ ਉੱਥੇ ਮਾਹੌਲ ਖਰਾਬ ਹੋ ਜਾਣਾ, ਕੋਈ ਅਣਸਖਾਵੀ ਘਟਨਾ ਵਾਪਰ ਸਕਦੀ ਹੈ। ਤੇ ਇਹ ਇੱਕ ਸ਼ਰੇਆਮ ਧੱਕੇਸ਼ਾਹੀ ਆ। ਤੇ ਉੱਥੇ ਬੇਸ਼ੱਕ ਨਾਅਰੇਬਾਜ਼ੀ ਵੀ ਹੋਈ ਆ ਤੇ ਹੁਣ ਤੱਕਰ ਕਾਫੀ ਜ਼ਿਆਦਾ ਗਰਮਾ ਗਰਮੀ ਉੱਥੇ ਬਣੀ ਹੋਈ ਆ, ਪਰ ਅਜੇ ਤੱਕਰ ਜਨਤਾ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਇਸੇ ਹੀ ਮੁਲਕ ਦੇ ਵਿੱਚ ਨਾਲ ਲੱਗਦੇ ਸੂਬੇ ਵਿੱਚ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਨਹੀਂ ਜਾਣ ਦਿੱਤਾ ਜਾ ਰਿਹਾ। ਹੁਣ ਇਸ ਮੁਲਕ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਨੇ, ਉਹ ਸਾਰੇ ਭਾਰਤ ਵਿੱਚ ਅੱਡ-ਅੱਡ ਥਾਵਾਂ ਉੱਤੇ ਜਾਂਦੇ ਰਹਿੰਦੇ। ਜਦੋਂ ਵੀ ਕੋਈ ਉਹਨਾਂ ਨੂੰ ਲੱਗਦਾ ਕਿ ਸਾਡੇ ਏਜੰਡੇ ਦੇ ਹਿਸਾਬ ਨਾਲ ਫਲਾਣੇ ਥਾਂ ਤੇ ਸਾਨੂੰ ਜਾਣਾ ਚਾਹੀਦਾ, ਉੱਥੇ ਲੋਕਾਂ ਨੂੰ ਮਿਲਣਾ ਚਾਹੀਦਾ, ਤਾਂ ਉਹ ਉਸ ਮੌਕੇ ਉੱਥੇ ਜਾਂਦੇ ਆ ਤੇ ਪ੍ਰਸ਼ਾਸਨ ਉੱਥੇ ਉਹਨਾਂ ਨੂੰ ਸਕਾਊਟ ਕਰਦਾ, ਸਿਕਿਉਰਿਟੀ ਦੇ ਇੰਤਜ਼ਾਮ ਕਰਦਾ। ਤੇ ਸਭ ਕੁਛ ਕਰਨ ਤੋਂ ਭਾਵ ਉਹਨਾਂ ਦਾ ਇਹ ਹੁੰਦਾ ਕਿ ਤੁਸੀਂ ਠੀਕ ਹੋ, ਤੁਸੀਂ ਜਨਤਾ ਦੇ ਪ੍ਰਤੀਨਿਧ ਹੋ, ਤੁਹਾਨੂੰ ਲੋਕਾਂ ਨੇ ਜਿਹੜਾ ਹੈ ਚੁਣ ਕੇ ਮੈਂਬਰ ਪਾਰਲੀਮੈਂਟ, MLA ਜਾਂ ਕੁਛ ਹੋਰ ਬਣਾਇਆ ਹੋਇਆ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ, ਉਹ ਬੇਸ਼ੱਕ ਪਾਰਲੀਮੈਂਟ ਦੇ ਮੈਂਬਰ ਬਣ ਗਏ ਨੇ, ਪਰ ਪਹਿਲੀ ਗੱਲ ਤਾਂ ਉਹ ਸਿੱਖ ਨੇ, ਦੂਜਾ ਸਿੱਖ ਵੀ ਉਹ ਬਾਦਲ ਵਰਗੇ ਨਹੀਂ ਹੈਗੇ, ਮਤਲਬ ਮਾਤਾ ਦਾ ਮਾਲ ਟਾਈਪ ਸਿੱਖ ਨਹੀਂ ਹੈਗੇ। ਉਹ ਸਿੱਖਾਂ ਦੇ ਦੁੱਖ ਦਰਦ ਦੀ ਗੱਲ ਗਾਹੇ ਵਗਾਹੇ ਕਰਦੇ ਰਹਿੰਦੇ ਆ ਤੇ ਕਈਆਂ ਨੂੰ ਬੜੀ ਤਕਲੀਫ ਆ।
ਹਾਲਾਂਕਿ ਖਾਲਿਸਤਾਨੀ ਸਫਾ ਦੇ ਵਿੱਚ ਵੀ ਉਹਨਾਂ ਦੀ ਇਸ ਗੱਲ ਤੋਂ ਕਈ ਵਾਰ ਆਲੋਚਨਾ ਹੁੰਦੀ ਰਹਿੰਦੀ ਆ ਕਿ ਉਹਨਾਂ ਦਾ ਖਾਲਿਸਤਾਨ ਦਾ ਏਜੰਡਾ ਜਿਹੜਾ ਹੈਗਾ ਉਹ ਬਾਕੀ ਜਿਹੜੀ ਸਿੱਖ ਸੰਘਰਸ਼ ਨਾਲ ਸੰਬੰਧਿਤ ਧਿਰਾਂ ਨੇ ਉਹਨਾਂ ਦੇ ਏਜੰਡੇ ਅਨੁਸਾਰ ਨਹੀਂ ਹੈਗਾ। ਉਹਨਾਂ ਦਾ ਖਾਲਿਸਤਾਨ ਕਹਿਣ ਦਾ ਜਾਂ ਖਾਲਿਸਤਾਨ ਦੇ ਸੋਚ ਸਮਝ ਦਾ ਤਰੀਕਾਕਾਰ ਵੱਖਰਾ। ਇੱਕ ਪਾਸੇ ਤਾਂ ਉਹ ਖਾਲਿਸਤਾਨੀ ਸਫਾ ਦੇ ਵਿੱਚ ਇਸ ਤਰੀਕੇ ਨਾਲ ਪ੍ਰਵਾਨ ਨਹੀਂ ਹੋ ਪਾਏ, ਦੂਜੇ ਪਾਸੇ ਬੜੀ ਤਕਲੀਫ ਆ ਕਿ ਜੀ ਇਹ ਜਿੰਨਾ ਕੁ ਵੀ ਕਹਿੰਦਾ ਇੰਨਾ ਕੁ ਵੀ ਖਾਲਿਸਤਾਨ ਕਿਉਂ ਨਹੀਂ ਛੱਡਦਾ। ਯਾਨੀ ਕਿ ਜਿਹੜੇ ਭਾਰਤ ਮਾਤਾ ਦੇ ਲਾਲ ਨੇ ਉਹਨਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਖਾਲਿਸਤਾਨ ਬਾਰੇ ਡੈਮੋਕ੍ਰੇਟਿਕ ਤਰੀਕੇ ਨਾਲ ਚੱਲਣਾ ਵੀ ਪ੍ਰਵਾਨ ਨਹੀਂ ਹੈ। ਤੇ ਜਦੋਂ ਅੱਜ ਇਹ ਰਫੜ ਬਣਿਆ ਹੋਇਆ ਤਾਂ ਉਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਬੜੀ ਇੰਪੋਰਟੈਂਟ ਤੇ ਅਹਿਮ ਜਿਹੜੀ ਹੈਗੀ ਆ ਸਟੇਟਮੈਂਟ ਉੱਥੇ ਉਹਨਾਂ ਤੋਂ ਵੱਲੋਂ ਆਈ ਆ ਵੀ ਮੈਂ ਬਿਨਾਂ ਪਾਸਪੋਰਟ ਤੋਂ ਪਾਕਿਸਤਾਨ ਤਾਂ ਜਾ ਸਕਦਾ, ਕਿਉਂਕਿ ਪਿੱਛੇ ਜੇ ਇੱਕ ਵਾਰੀ ਇਸ ਤਰ੍ਹਾਂ ਦੇ ਮਾਹੌਲ ਵੀ ਬਣੇ ਕਿ ਸਿੱਖਾਂ ਦੇ ਉੱਤੇ ਜਾਂ ਭਾਰਤੀਆਂ ਉੱਤੇ ਬੜੀ ਜ਼ਬਰਦਸਤ ਪਾਬੰਦੀ ਲਾ ਦਿੱਤੀ ਗਈ ਸੀ। ਉਸ ਟਾਈਮ ਜਿਹੜਾ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਅਧਿਕਾਰ ਮਿਲਿਆ ਹੁੰਦਾ ਕਿਸੇ ਮੁਲਕ 'ਚ ਜਾਣ ਦਾ, ਜਿਹੜਾ ਇੰਟਰਨੈਸ਼ਨਲ ਜਿਹੜੇ ਨਿਯਮ ਨੇ ਉਹਨਾਂ ਦੇ ਤਹਿਤ ਉਦੋਂ ਪਾਕਿਸਤਾਨ ਜਾਣ ਦਾ ਉਪਰਾਲਾ ਕੀਤਾ ਸੀ ਮਾਨ ਸਾਹਿਬ ਨੇ। ਕਹਿੰਦੇ ਵੀ ਮੈਂ ਜੇ ਹੁਣ ਵੀ ਚਾਹਾਂ ਤਾਂ ਮੈਂ ਪਾਕਿਸਤਾਨ ਦਾ ਬਿਨਾਂ ਪਾਸਪੋਰਟ ਤੋਂ ਵੀ ਜਾ ਸਕਦਾ, ਪਰ ਜਿਹੜਾ ਮੇਰਾ ਮੁਲਕ ਆ ਭਾਰਤ, ਇੱਥੇ ਮੈਨੂੰ ਨਾਲ ਲੱਗਦੇ ਗੁਆਂਢੀ ਸੂਬੇ ਦੇ ਵਿੱਚ ਵੀ ਕਸ਼ਮੀਰ ਦੇ ਵਿੱਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ, ਕਿਉਂਕਿ ਭਾਰਤ ਜਿਹੜਾ ਹੈਗਾ ਉਹ ਹਿੰਦੂ ਰਾਸ਼ਟਰ ਬਣ ਚੁੱਕਿਆ। ਹੁਣ ਇਸ ਗੱਲ ਤੋਂ ਕਈਆਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਜੀ ਇਹ ਕਾਹਤੋਂ ਕਿਹਾ ਜਾਂਦਾ, ਹੋਰ ਹਿੰਦੂ ਰਾਸ਼ਟਰ ਬਣਨ 'ਚ ਕੀ ਗੋਡੇ ਰਹਿ ਗਏ। ਸਾਡੇ ਇੱਥੇ ਬੰਦੇ ਕਈ ਬੜੀਆਂ ਵੱਡੀਆਂ ਗੱਲਾਂ ਕਰਦੇ ਆ ਵੀ ਅਸੀਂ ਕਿੱਧਰੋਂ ਗੁਲਾਮ ਆ ਜੀ, ਸਾਡੇ ਕਿਹੜਾ ਸੰਗਲ ਪਾਏ ਹੋਏ ਨੇ। ਸੰਗਲ ਪਾਉਣ ਦੀ ਅੱਜ ਦੇ ਸਮੇਂ 'ਚ ਲੋੜ ਹੀ ਕੋਈ। ਅੱਜ ਗੁਲਾਮ ਨੂੰ ਬਹੁਤ ਵਧੀਆ ਡੈਕੋਰੇਟਿਵ ਪੀਸ ਵਾਂਗੂ ਸ਼ਾਨਦਾਰ ਤਰੀਕੇ ਨਾਲ ਵੀ ਰੱਖਿਆ ਜਾ ਸਕਦਾ। ਤੁਹਾਡੇ ਆ ਡਿਗਰੀਆਂ, ਤੁਹਾਡੇ ਕੱਪੜੇ ਲੀੜੇ, ਤੁਹਾਡੀਆਂ ਗੱਡੀਆਂ, ਕੋਠੀਆਂ, ਕਾਰਾਂ ਦੇ ਬਾਵਜੂਦ ਤੁਹਾਨੂੰ ਗੁਲਾਮ ਬਣਾ ਕੇ ਰੱਖਿਆ ਜਾ ਸਕਦਾ ਤੇ ਰੱਖਿਆ ਜਾ ਰਿਹਾ। ਉਹ ਜਿਹੜਾ ਸਦੀਆਂ ਪਹਿਲਾਂ ਗੁਲਾਮ ਦਾ ਕਨਸੈਪਟ ਹੁੰਦਾ ਸੀ ਵੀ ਐਂ ਜੀ ਸੰਗਲ ਪਾਏ ਹੋਏ ਨੇ, ਨੰਗੇ ਪਿੰਡੇ ਆ, ਭੁੱਖੇ ਆ, ਉਹ ਇੱਕ ਕਨਸੈਪਟ ਉਹਨਾਂ ਸਮਿਆਂ 'ਚ ਸੀ। ਉਦੋਂ ਜੰਗ ਦੇ ਤਰੀਕੇ ਵੀ ਹੋਰ ਸੀ। ਅੱਜ ਦਾ ਜਿਹੜਾ ਸਮਾਂ, ਅੱਜ ਦਾ ਜਿਹੜਾ ਮਾਡਰਨ ਯੁੱਗ ਆ, ਅਲਟਰਾ ਮਾਡਰਨ ਯੁੱਗ, ਜਿੱਥੇ ਨਿਊ ਵਰਲਡ ਆਰਡਰ ਜਿਹੜਾ ਆ ਰਿਹਾ, ਉਸ ਮਾਹੌਲ ਦੇ ਵਿੱਚ ਗੁਲਾਮ ਜਿਹੜਾ ਹੈ ਉਹ ਕਿਹੋ ਜਿਹੇ ਮਾਹੌਲ ਵਿੱਚ ਕਿਵੇਂ ਉਹ ਗੁਲਾਮ ਹੁੰਦਾ, ਇਹ ਸਮਝਣ ਦੀ ਲੋੜ ਆ। ਜਿਹੜਾ ਢੰਗ ਤਰੀਕਾ ਆਪਣੇ ਬੰਦਿਆਂ ਨੇ ਫੜਿਆ ਹੋਇਆ ਵੀ ਉੱਚੀ ਭੜਕਾਊ ਜੀ ਲਹਿਜੇ ਵਿੱਚ ਚੱਕਵੀਆਂ ਜਿਹੀਆਂ ਗੱਲਾਂ ਮਾਰੋ ਤੇ ਸਰੋਤਿਆਂ ਨੂੰ ਐ ਲੱਗਣ ਲੱਗ ਜਾਵੇ ਵੀ ਬੰਬ ਬੁਲਾ ਦਿਓ। ਤੋ ਇਹ ਜਿਹੜਾ ਸਾਰਾ ਕੁਝ ਹੈਗਾ ਇਹ ਇੱਥੋਂ ਦੇ ਕਈ ਚੈਨਲਾਂ ਨੂੰ ਵੀ ਬੜਾ ਫੱਬਦਾ। ਚੀਕਾਂ ਜੀਆਂ ਮਾਰਨ ਵਾਲੇ, ਲੇਰਾਂ ਜੀਆਂ ਮਾਰਨ ਵਾਲੇ ਬਹੁਤ ਸਾਰੇ ਬੰਦੇ ਆ ਜਿਹੜੇ ਯੂਟਿਊਬਾਂ ਦੇ ਉੱਤੇ, ਫੇਸਬੁੱਕ ਦੇ ਉੱਤੇ ਛਾਏ ਹੋਏ ਨੇ। ਉਹ ਝੰਗਿਆੜਾਂ ਜੀਆਂ ਮਾਰ ਕੇ ਇਹੋ ਜਿਹਾ ਮਾਹੌਲ ਸਿਰਜਦੇ ਆ ਵੀ ਸਰੋਤਾ ਜਿਹੜਾ ਹੈਗਾ ਉਹ ਬੰਦੇ ਨੂੰ ਲੱਗਦਾ ਵੀ ਪਤਾ ਨਹੀਂ ਕਿੰਨੀ ਵਧੀਆ ਤੇ ਚੰਗੀ ਗੱਲ ਕਰ ਰਿਹਾ। ਦੂਜੇ ਪਾਸੇ ਗੰਭੀਰ ਜਾਂ ਜਿਹੜੀ ਮਨੁੱਖਤਾ ਦਾ ਦਰਦ ਰੱਖਣ ਵਾਲੀ ਗੱਲ ਆ ਉਹ ਜਿੰਨੇ ਵੀ ਸ਼ਾਨਦਾਰ ਮਰਜ਼ੀ ਲਿਜ 'ਚ ਕਰ ਲਓ, ਕਿਉਂਕਿ ਲੀਰਾਂ ਨਹੀਂ ਮਾਰਦੇ, ਚੀਕਾਂ ਨਹੀਂ ਮਾਰਦੇ, ਇਸ ਕਰਕੇ ਉਹਨੂੰ ਕਹਿੰਦੇ ਆ ਤਾਂ ਐਵੇਂ ਮਰੀ ਜਾਂਦਾ। ਸੋ ਜਿਹੜਾ ਗੁਲਾਮੀ ਦਾ ਕਨਸੈਪਟ ਆ, ਹੁਣ ਇਹਨੂੰ ਸਮਝਾਉਣ ਲਈ ਵੀ ਮੈਨੂੰ ਲੱਗਦਾ ਚੀਕ ਝੰਗਿਆੜਾਂ ਜੀਆਂ ਮਾਰ ਕੇ ਕੋਈ ਜੇ ਸਮਝਾਵੇ ਤਾਂ ਉਹਨਾਂ ਵੀਰਾਂ ਨੂੰ ਸਮਝ ਲੱਗੂਗੀ ਜਿਹੜੇ ਕਹਿੰਦੇ ਆ ਸਾਡੇ ਸੰਗਲ ਨਹੀਂ ਪਾਏ ਹੋਏ, ਤੇ ਉਹ ਤਾਂ ਕੋਈ ਗੱਲ ਸਮਝ ਲੱਗ ਨਹੀਂ ਰਹੀ ਉਹਨਾਂ ਨੂੰ। ਤੇ ਮੈਂ ਇਹ ਗੱਲ ਬਾਰ-ਬਾਰ ਕਹਿਣਾ ਵਾਂ ਵੀ ਜੇਕਰ ਗੁਲਾਮੀ ਦਾ ਅਹਿਸਾਸ ਜੇ ਕੋਈ ਕਵੇ ਵੀ ਕਿਵੇਂ ਹੁੰਦਾ, ਇਹ ਤਾਂ ਹੁਣ ਅੱਗੇ ਤਾਂ ਕਹਿ ਛੱਡੀਦਾ ਸੀ ਵੀ ਜਦੋਂ ਤੁਹਾਡੇ ਗਲ 'ਚ ਟਾਇਰ ਪਾਉਣਗੇ ਉਦੋਂ ਪਤਾ ਲੱਗ ਜੂ। ਹੁਣ ਤਾਂ ਟਾਇਰ ਪਾ ਕੇ, ਛਿੱਤਰ ਖਾ ਕੇ, ਹੁਣ ਤਾਂ ਮੈਨੂੰ ਲੱਗਦਾ ਭਾਰਤ ਸਰਕਾਰ ਨੂੰ ਹਿੰਦੂ ਕੱਟੜਪੰਥੀਆਂ ਨੂੰ ਕੋਈ ਚਿੱਠੀ ਪਾਉਣੀ ਚਾਹੀਦੀ ਆ, ਬੇਨਤੀ ਕਰਨੀ ਚਾਹੀਦੀ ਆ ਵੀ ਸਾਡੇ ਬੰਦਿਆਂ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ। ਜਦੋਂ ਤੁਸੀਂ ਕੋਈ ਮੰਦੀ ਭੈੜੀ ਹਰਕਤ ਕਰਦੇ ਹੋ, ਹਿੰਦੂ ਰਾਸ਼ਟਰ ਦੇ ਸਮਰਥਕ ਕੋਈ ਕਮੀਨਾਪਣ ਦਿਖਾਉਂਦੇ ਹੋ, ਜਿਨ੍ਹਾਂ ਨੂੰ ਤਾਂ ਸਮਝ ਲੱਗੀ ਹੋਈ ਆ ਉਹ ਤਾਂ ਲਿਖ ਦਿੰਦੇ ਨੇ ਬਈ ਇਹ ਜੀ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਜਾਂ ਇਹ ਗੁਲਾਮਾਂ ਨਾਲ ਐਂ ਹੁੰਦਾ। ਜਿਵੇਂ ਹੁਣ ਵੀ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਹੋ ਰਹੀ ਆ, ਉਹਦੇ ਹੇਠਾਂ ਸੋਸ਼ਲ ਮੀਡੀਆ ਤੇ ਲੋਕ ਲਿਖ ਰਹੇ ਨੇ ਵੀ ਹੋਰ ਗੁਲਾਮਾਂ ਨਾਲ ਕੀ ਹੋਇਆ ਹੁੰਦਾ, ਏਦਾਂ ਹੀ ਹੁੰਦਾ ਗੁਲਾਮਾਂ ਨਾਲ, ਚਾਹੇ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਫਿਰੋ। ਜਿਵੇਂ ਸਰਦਾਰ ਸਵੇਗ ਸਿੰਘ, ਜਨਰਲ ਸਵੇਗ ਸਿੰਘ, ਜਿਹੜੇ ਬਾਅਦ ਵਿੱਚ ਦਰਬਾਰ ਸਾਹਿਬ ਜੂਨ 84 ਦੇ ਘੱਲੂ ਘਾਰੇ ਮੌਕੇ ਸ਼ਹੀਦੀ ਪਾ ਗਏ, ਉਹ ਜਦੋਂ ਫੌਜ ਵਿੱਚ ਸੀ ਉਹਨਾਂ ਤੇ ਝੂਠੇ ਇਲਜ਼ਾਮ ਲਾ ਕੇ, ਹਾਲਾਂਕਿ ਜਿਹੜੀ ਬੰਗਲਾਦੇਸ਼ ਬਣਨ ਦੀ ਕਹਾਣੀ ਹੈ ਉਹਦੇ ਵਿੱਚ 92,000 ਕਹਿੰਦੇ ਆ ਵੀ ਜਿਹੜੇ ਪਾਕਿਸਤਾਨੀ ਫੌਜੀ ਸੀ ਉਹਨਾਂ ਤੋਂ ਹਥਿਆਰ ਛੁਡਵਾਏ ਭਾਰਤੀ ਫੌਜ ਨੇ।
ਚਾਹੇ ਉਹ ਜਿੰਨੀ ਵੀ ਫੌਜ ਸੀ, ਚਲੋ ਮਤਲਬ ਇਹ ਸੀ ਵੀ ਭਾਰਤ ਨੇ ਉਸ ਮੌਕੇ ਭਾਰਤੀ ਫੌਜ ਨੇ ਪਾਕਿਸਤਾਨੀ ਆਰਮੀ ਤੋਂ ਹਥਿਆਰ ਸੁਟਵਾਏ ਸੀ। ਉਸ ਸਾਰੇ ਘਟਨਾਕ੍ਰਮ ਦਾ ਜਿਹੜਾ ਅਸਲੀ ਹੀਰੋ ਆ, ਮੁਕਤੀ ਵਾਹਿਨੀ ਬਣਾਉਣ ਵਾਲਾ, ਜਾਂ ਉਸ ਸਾਰੇ ਬੰਗਲਾਦੇਸ਼ ਆਪਰੇਸ਼ਨ ਨੂੰ ਸਿਰੇ ਚਾੜਨ ਵਾਲਾ, ਉਹ ਜਨਰਲ ਸਵੇਗ ਸਿੰਘ ਸੀ, ਜਿਹਨੇ ਕਿ ਉਸ ਮੌਕੇ ਉਹ ਇਹ ਵੀ ਨਹੀਂ ਸੋਚਿਆ ਹੈਗਾ ਕਿ ਮੇਰਾ ਧਰਮ ਜਿਹੜਾ ਹੈ ਉਹਦੇ ਵਿੱਚ ਕੇਸ ਕੱਟਣੇ ਮਾੜਾ ਮੰਨਿਆ ਜਾਂਦਾ। ਉਸ ਮੌਕੇ ਉਹਨਾਂ ਨੇ ਮੁਲਕ ਪ੍ਰਤੀ ਜਿਹੜਾ ਆਪਦਾ ਉਹਨਾਂ ਦਾ ਯੋਗਦਾਨ ਬਣਦਾ ਸੀ ਉਹਨੂੰ ਚੇਤੇ ਰੱਖਿਆ ਤੇ ਬੰਗਲਾਦੇਸ਼ ਆਜ਼ਾਦ ਕਰਾਇਆ। ਪਰ ਜਦੋਂ ਕ੍ਰੈਡਿਟ ਦੇਣ ਦੀ ਵਾਰੀ ਸੀ, ਉਦੋਂ ਉਹਨਾਂ ਨੂੰ ਧੱਕ ਕੇ ਕਿਸੇ ਹਿੰਦੂ ਪੱਖੀ ਨੂੰ ਮੂਹਰੇ ਕਰਤਾ ਵੀ ਸਰਦਾਰ ਨੂੰ ਕ੍ਰੈਡਿਟ ਨਹੀਂ ਦੇਣਾ, ਤੇ ਉਲਟਾ ਸਰਦਾਰ ਸਵੇਗ ਸਿੰਘ ਦੇ ਉੱਤੇ ਝੂਠਾ ਪਰਚਾ ਜਿਹੜਾ ਬਣਾਤਾ। ਜਦੋਂ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਆ ਗਏ ਤੇ ਇੱਥੇ ਰਹਿੰਦਿਆਂ ਹੋਇਆਂ ਉਹਨਾਂ ਨੇ ਪੰਥਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਤਾ ਹਾਸਲ ਕਰ ਲਈ। ਸਿੱਖ ਕੌਮ ਦੇ ਅੰਦਰ ਉਹਨਾਂ ਦਾ ਸਤਿਕਾਰ ਬਣ ਗਿਆ ਤੇ ਇੱਕ ਵਿਕਟਮ ਹੋਣ ਦੇ ਨਾਤੇ, ਇੰਡੀਅਨ ਸਟੇਟ ਦੇ ਜ਼ੁਲਮ ਦੇ ਸਤਾਏ ਹੋਣ ਦੇ ਨਾਤੇ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਦੁੱਖ ਵੀ ਸੀਗਾ ਕਿ ਮੇਰੇ ਨਾਲ ਕੀ ਕੀਤਾ ਇਹਨਾਂ ਨੇ, ਜਿਸ ਮੁਲਕ ਲਈ ਮੈਂ ਇੰਨਾ ਲੜਿਆ ਮਰਿਆ ਉਹਨਾਂ ਨੇ ਮੇਰੇ ਨਾਲ ਕਿੰਨੀ ਮਾੜੀ ਕੀਤੀ। ਤਾਂ ਉਸ ਮੌਕੇ ਉਹਨਾਂ ਨੂੰ ਜਦੋਂ ਦੇਖਿਆ ਕਿ ਹੁਣ ਤਾਂ ਗੱਲ ਸਿਰੇ ਲੰਘ ਗਈ, ਉਦੋਂ ਉਹਨਾਂ ਨੂੰ ਉਸ ਕੇਸ ਵਿੱਚੋਂ ਫਾਰਗ ਵੀ ਕਰਤਾ ਵੀ ਨਹੀਂ ਜੀ ਉਹ ਤਾਂ ਗਲਤ ਗੱਲ ਹੋ ਗਈ ਸੀ। ਪਰ ਉਦੋਂ ਉਹਦਾ ਕੀ ਫਾਇਦਾ ਸੀ, ਜਦੋਂ ਉਦੋਂ ਤੱਕ ਤਾਂ ਸਰਦਾਰ ਸਵੇਗ ਸਿੰਘ ਜਿਹੜੇ ਸੀ ਉਹ ਸੰਤ ਭਿੰਡਰਾਂ ਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਚੁੱਕੇ ਹੋਏ ਸੀਗੇ ਤੇ ਆਪਦੇ ਨਾਲ ਜੋ ਹੋਈ ਸੀ ਉਹਦੇ ਬਦਲੇ ਵਿੱਚ ਕੁਝ ਕਰਨ ਗੁਜ਼ਰਨ ਤੇ ਉਤਾਰੂ ਹੋ ਚੁੱਕੇ ਸੀ। ਤੇ ਦੂਜੇ ਪਾਸੇ ਸਰਦਾਰ ਗਿਆਨੀ ਜੈਲ ਸਿੰਘ, ਉਹਦੀ ਬੜੀ ਕਈ ਕਹਾਣੀ ਪਾਉਂਦੇ ਆ ਵੀ ਦੇਖੋ ਜੀ ਮੁੱਖ ਮੰਤਰੀ, ਰਾਸ਼ਟਰਪਤੀ, ਫੌਜਾਂ ਦੇ ਵੱਡੇ ਵੱਡੇ ਅਫਸਰ ਤਾਂ ਸਿੱਖ ਬਣਾਤੇ, ਇਹ ਕਹੀ ਜਾਂਦੇ ਆ ਗੁਲਾਮ। ਗਿਆਨੀ ਜੈਲ ਸਿੰਘ ਜਦੋਂ ਇਸ ਮੁਲਕ ਦਾ ਰਾਸ਼ਟਰਪਤੀ ਸੀ, ਉਦੋਂ ਦੋ ਵੱਡੇ ਕਤਲੇਆਮ ਸਿੱਖਾਂ ਦੇ ਹੋਏ ਆ, ਜੂਨ 84 ਤੇ ਨਵੰਬਰ 84। ਜਿੰਨਾ ਮਾੜਾ ਦੌਰ ਸਿੱਖਾਂ ਨੇ ਇਸ ਮੁਲਕ ਵਿੱਚ ਦੇਖਿਆ, ਉਹਦਾ ਸਿਖਰਲਾ ਜਿਹੜਾ ਦੌਰ ਆ ਉਹ ਗਿਆਨੀ ਜੈਲ ਸਿੰਘ ਦੇ ਰਾਸ਼ਟਰਪਤੀ ਵਾਲਾ। ਮਤਲਬ ਕਿ ਉਦੋਂ ਇਹ ਦਿਖਾਉਣਾ ਚਾਹੁੰਦਾ ਸੀ ਇੰਡੀਆ ਵੀ ਜੇ ਇਹ ਗਲਤ ਗੱਲ ਹੁੰਦੀ ਜੋ ਸਿੱਖਾਂ ਨਾਲ ਵਾਪਰੀ ਆ ਤਾਂ ਫਿਰ ਗਿਆਨੀ ਜੈਲ ਸਿੰਘ ਅਸਤੀਫਾ ਨਾ ਦੇ ਦਿੰਦਾ। ਤੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਕਿਹੋ ਜਿਹਾ ਸੀ ਇੰਡੀਆ ਦੇ ਹਿਸਾਬ ਨਾਲ ਵੀ ਜਦੋਂ ਇੰਦਰਾ ਠੋਕੀ ਹੈ, ਇੰਦਰਾ ਦੇ ਮਰਨ ਤੋਂ ਬਾਅਦ ਵਿੱਚ ਜਦੋਂ ਸਭ ਤੋਂ ਪਹਿਲੀਆਂ ਵਾਰਦਾਤਾਂ ਰਿਕਾਰਡ ਹੋਈਆਂ ਨੇ ਤਾਂ ਗਿਆਨੀ ਜੈਲ ਸਿੰਘ ਉੱਥੇ ਹਸਪੀਟਲ ਜਿਹਦਾ ਪਤਾ ਲੈਣ ਆਇਆ ਸੀ, ਉੱਥੇ ਇੱਟਾਂ ਰੋੜੇ ਮਾਰ ਮਾਰ ਕੇ ਇਹਦੀ ਗੱਡੀ ਤੇ ਸਭ ਤੋਂ ਪਹਿਲਾਂ ਅਟੈਕ ਇਹਨਾਂ ਤੇ ਹੋਇਆ। ਸਾਰੀਆਂ ਗੱਲਾਂ ਸਾਰਿਆਂ ਦੇ ਸਾਹਮਣੇ। ਇਸ ਮੁਲਕ ਦੇ ਵਿੱਚ ਗਿਆਨੀ ਜੈਲ ਸਿੰਘ ਵਰਗਾ ਰਾਸ਼ਟਰਪਤੀ ਵੀ ਬਣ ਸਕਦਾ, ਪਰ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਦੀ ਜਿਹੜੀ ਹੈਸੀਅਤ ਆ, ਜਿਹੜੀ ਹਿੰਦੂ ਕੱਟੜਵਾਦ ਦੇ ਸਾਹਮਣੇ ਉਹਦੀ ਔਕਾਤ ਆ, ਉਹ ਕੀ ਆ ਵੀ ਜੇ ਇੰਦਰਾ ਗਾਂਧੀ ਕਿਸੇ ਨੇ ਮਾਰਤੀ ਤਾਂ ਚੱਕ ਕੇ, ਹਾਲਾਂਕਿ ਉਹਨੇ ਕੀ ਉਹ ਚ ਕੀਤਾ ਇੰਦਰਾ ਮਾਰਨ ਦੇ ਵਿੱਚ, ਗਿਆਨੀ ਰਾਸ਼ਟਰਪਤੀ ਸੀਗਾ, ਉਹਦਾ ਕੋਈ ਦੋਸ਼, ਉਹਦਾ ਕੋਈ ਹੱਥ, ਉਹਦੀ ਕੋਈ ਹਮਾਇਤ ਤਾਂ ਹੈ ਹੀ ਨਹੀਂ ਸੀ। ਉਹਦੇ ਉੱਤੇ ਤਾਂ ਸਿੱਖ ਔਖੇ ਸੀ, ਹਾਲਾਂਕਿ ਵੀ ਤੂੰ ਰਾਸ਼ਟਰਪਤੀ ਕਾਹਦਾ ਬਣਿਆ ਬੈਠਾ ਇੱਥੇ, ਤੇਰੇ ਹੁੰਦਿਆਂ ਸਾਡੇ ਗੁਰਧਾਮਾਂ ਤੇ ਹਮਲਾ ਹੋਇਆ। ਤੇ ਉਹਦੇ ਦੁਆਲੇ ਵੀ ਹੋ ਗਏ, ਉਹਨੂੰ ਵੀ ਇਹਨਾਂ ਨੇ ਬਖਸ਼ਿਆ ਸੀਗਾ, ਉਹਦੇ ਰੋੜੇ ਮਾਰੇ। ਤੇ ਉਸ ਤੋਂ ਬਾਅਦ ਵਿੱਚ ਜੇ ਆਪਾਂ ਗੱਲ ਕਰੀਏ, ਇਸ ਮੁਲਕ ਨੇ ਇੱਕ ਬਹੁਤ ਵੱਡੇ ਵਿਗਿਆਨਕ ਨੂੰ, ਜਿਹਨੇ ਇਸ ਮੁਲਕ ਨੂੰ ਮਿਜ਼ਾਈਲ ਬਣਾ ਕੇ ਦਿੱਤੀ, ਕਲਾਮ, ਅਬਦੁਲ ਕਲਾਮ ਨੂੰ, APJ ਕਲਾਮ, ਅਬਦੁਲ ਕਲਾਮ, ਉਹਨੂੰ ਇਹਨਾਂ ਨੇ ਰਾਸ਼ਟਰਪਤੀ ਬਣਾ ਲਿਆ। ਬੜੇ ਤਾਂਗੜੇ, ਕਈ ਬੜੇ ਲੋਕਾਂ ਨੂੰ, ਮੁਸਲਮਾਨਾਂ ਨੂੰ, ਕਈ ਭਾਈਚਾਰੇ ਦੇ ਲੋਕਾਂ ਨੂੰ ਬੜਾ ਬੁਖਾਰ ਚੜ ਗਿਆ ਵੀ ਚੱਕ ਦਿਆਂਗੇ ਫੱਟੇ। ਤੇ ਹੋਇਆ ਕਿ ਉਹਦੇ ਰਾਜ ਵਿੱਚ ਮੁਸਲਮਾਨਾਂ ਦਾ ਸਭ ਤੋਂ ਭਿਆਨਕ ਕਤਲੇਆਮ ਜਿਹੜਾ ਹੈਗਾ ਹੋਇਆ, ਤੇ ਸਭ ਤੋਂ ਮਾੜੀ ਉਸ ਮੌਕੇ ਹੋਈ ਜਦੋਂ ਮੁਸਲਮਾਨਾਂ ਵਿੱਚੋਂ ਰਾਸ਼ਟਰਪਤੀ ਸੀ। ਹੁਣ ਜਿਹੜੀ ਬੀਬੀ ਬਣਾਈ ਆ ਉਹ ਪਛੜੇ ਹੋਏ ਕਬੀਲਿਆਂ ਚੋਂ ਦੱਸੀ ਜਾਂਦੀ ਆ, ਤੇ ਹੁਣ ਸਾਰਿਆਂ ਨੂੰ ਇਸ ਗੱਲ ਦਾ ਪੂਰਾ ਯਕੀਨ ਆ ਵੀ ਹੁਣ ਉਹਨਾਂ ਦੇ ਉਹ ਜਿਹੜੇ ਕਬੀਲਿਆਂ ਦੀ ਨੁਮਾਇੰਦਗੀ ਬੀਬੀ ਜਿਹੜੀ ਇਸ ਵੇਲੇ ਰਾਸ਼ਟਰਪਤੀ ਆ, ਉਹਦੇ ਕਬੀਲਿਆਂ ਦੀ ਹੁਣ ਖੈਰ ਨਹੀਂ। ਕਿਉਂਕਿ ਇੱਥੇ ਤਾਂ ਜਿਹੜੀ ਕੌਮ ਦਾ ਘਾਣ ਕਰਨਾ ਹੋਵੇ, ਜਿਹਨਾਂ ਲੋਕਾਂ ਦਾ ਸਤਿਆਨਾਸ਼ ਕਰਨਾ ਹੋਵੇ, ਤਬਾਹ ਕਰਨਾ ਹੋਵੇ, ਉਹਨਾਂ ਚੋਂ ਰਾਸ਼ਟਰਪਤੀ ਬਣਾਇਆ ਜਾਂਦਾ ਇਸ ਮੁਲਕ ਦੇ ਵਿੱਚ, ਕਿਉਂਕਿ ਡੈਮੋਕ੍ਰੇਸੀ ਆ। ਲੋਕਤੰਤਰ ਦੇ ਵਿੱਚ ਫਿਰ ਦੂਜੇ ਮੁਲਕਾਂ ਨੂੰ, ਦੁਨੀਆ ਨੂੰ, ਇਤਿਹਾਸ ਨੂੰ ਇਹ ਵੀ ਤਾਂ ਦਿਖਾਉਣਾ ਵੀ ਜੇ ਇਹ ਗੱਲ ਗਲਤ ਹੁੰਦੀ ਤਾਂ ਫਿਰ ਉਹਨਾਂ ਦੇ ਵਿੱਚੋਂ ਰਾਸ਼ਟਰਪਤੀ ਕਾਹਤੋਂ ਬਣਿਆ ਬੈਠਾ ਸੀ। ਕਈ ਮਾਰਦੇ ਆ ਨਾ ਫੜਾ ਇਹ ਫਲਾਨਾ। ਤੇ ਆ ਜਿਹੜਾ ਡਾਕਟਰ ਮਨਮੋਹਨ ਸਿੰਘ ਸੀਗਾ, ਇਹਦੇ ਸਕੇ ਭਰਾ ਨੂੰ ਨਵੰਬਰ 84 ਮੌਕੇ ਵੱਢਤਾ ਤੇ ਬਾਅਦ ਵਿੱਚ ਇਹਨੂੰ ਬਣਾਤਾ ਪ੍ਰਧਾਨ ਮੰਤਰੀ। ਇਹ ਮਾਫੀਆ ਮੰਗਦਾ ਫਿਰੇ, ਪੁੱਛਣ ਵਾਲਾ ਬੰਦਾ ਹੋਵੇ ਕਹਿੰਦੇ ਜੀ ਬੜਾ ਸਿਆਣਾ। ਉਹ ਕਾਹਦਾ ਸਿਆਣਾ, ਤੂੰ, ਤੇਰੀ ਕੌਮ ਵੱਢੀ ਗਈ, ਜੇ ਤੂੰ ਚਲੋ ਪ੍ਰਧਾਨ ਮੰਤਰੀ ਬਣ ਗਿਆ ਤਾਂ ਇੰਡੀਆ ਦਾ ਬਣ ਗਿਆ, ਸਿੱਖਾਂ ਦਾ ਕੀ ਕਰਨਾ ਕਰਾਉਣਾ ਸੀ।
ਤੇ ਤੂੰ ਉੱਥੇ ਮਾਫੀਆਂ ਮੰਗਦਾ ਫਿਰਦਾ। ਤੂੰ ਇੰਨੀ ਗੱਲ ਤਾਂ ਕਹੇ ਵੀ ਇਹ ਨਾ ਜੀ ਮੇਰੇ ਤੋਂ ਕੰਮ ਕਰਾਓ। ਤੁਹਾਡੇ ਕਾਂਗਰਸ ਨੇ ਜਿਨ੍ਹਾਂ ਨੇ ਇਹ ਕਤਲੇਆਮ ਕੀਤਾ, ਉਹਦੇ ਇੱਥੇ ਬੜੇ ਬੈਠੇ ਆ ਨੁਮਾਇੰਦੇ ਆਗੂ ਉਸ ਕਾਂਗਰਸ ਦੇ, ਉਸ ਤਰ੍ਹਾਂ ਦੀ ਕਾਂਗਰਸ ਦੇ, ਉਹਨਾਂ ਦੇ ਕੋਈ ਗੱਲ ਬਣਦੀ ਆ ਸੋਨੀਆ ਤੋਂ, ਗਾਂਧੀ ਪਰਿਵਾਰ ਤੋਂ ਗੱਲ ਬਣਦੀ ਆ। ਇਹ ਮੇਰੇ ਤੋਂ ਕਦੋਂ ਇਹ ਪਾਪ ਕਰਾਉਣ ਲੱਗੇ ਹੋ ਵੀ ਮੈਂ ਹੀ, ਮੇਰੀ ਹੀ ਕੌਮ ਵੱਢੀ ਜਾਵੇ, ਮੈਂ ਹੀ ਮਾਫੀਆਂ ਮੰਗਦਾ ਫਿਰਾਂ ਇੱਥੇ। ਮੇਰਾ ਤਾਂ ਆਪ ਪਰਿਵਾਰ ਦਾ ਮੈਂਬਰ ਵੱਢਿਆ ਗਿਆ, ਹੱਦ ਹੋਈ ਪਈ ਹੈ। ਤੋ ਇਹ ਜਿਹੜੇ ਵੱਡੇ ਵੱਡੇ ਨਾਂ ਜੇ ਗਣਾਏ ਜਾਂਦੇ ਨੇ, ਇਹ ਸਾਨੂੰ ਮਹਿੰਗੇ ਹੀ ਪਏ ਨੇ। ਇੱਕ ਵਾਰੀ ਜਿੱਥੇ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਣਾ ਚਾਹੁੰਦੇ ਆ ਕਸ਼ਮੀਰ ਦੇ ਵਿੱਚ, ਚਾਹੇ ਉਹ ਚਿੱਠੀ ਸਿੰਘਪੁਰ ਵਾਲਾ ਕਾਂਡ ਸੀ ਤੇ ਚਾਹੇ ਉੱਥੇ ਕੋਈ ਹੋਰ ਕਾਂਡ ਵਾਪਰਦਾ, ਤੇ ਉਸ ਦੌਰ ਵਿੱਚ ਸਿੱਖਾਂ ਦਾ ਬੜਾ ਔਖਾ ਸੀ। ਸਾਨੂੰ ਕਸ਼ਮੀਰੀ ਜਿਹੜੇ ਮੁਜਾਹਿਦੀਨ ਸੀ, ਜਿਹੜੇ ਲੜ ਰਹੇ ਸੀ, ਉਹਨਾਂ ਨਾਲੋਂ ਬਹੁਤਾ ਜ਼ਿਆਦਾ ਭਾਰਤੀ ਖੁਫੀਆ ਏਜੰਸੀਆਂ ਦੀਆਂ ਕਰਤੂਤਾਂ ਦਾ ਡਰ ਸੀ। ਤੇ ਸੱਚੀਆਂ ਵੀ ਨਿਕਲੀਆਂ ਇਹ ਗੱਲਾਂ। ਜਦੋਂ ਬਿਲ ਕਲਿੰਟਨ ਆਇਆ ਤਾਂ ਭਾਰਤੀ ਖੁਫੀਆ ਏਜੰਸੀਆਂ ਨੇ ਚਿੱਠੀ ਸਿੰਘਪੁਰਾ 'ਚ ਜੋ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ। ਗੱਲ ਇਹ ਹੋਈ ਕਿ ਬਾਅਦ ਵਿੱਚ ਜਿਹੜੇ ਹੁਰੀਅਤ ਕਾਨਫਰੰਸ ਦੇ ਆਗੂ ਸੀ, ਇਹਨਾਂ ਨੂੰ ਸਿੱਖ ਲੀਡਰਸ਼ਿਪ ਨੇ ਇਸ ਗੱਲ ਬਾਰੇ ਕਿਹਾ ਕਿ ਸਾਡੇ ਜਿਹੜੇ ਸਿੱਖ ਭਰਾ ਇੱਥੇ ਵਸਦੇ ਨੇ, ਉਹਨਾਂ ਪ੍ਰਤੀ ਜਿਹੜਾ ਹੈਗਾ ਰਵੱਈਆ ਮੁਜਾਹਿਦੀਨਾਂ ਦਾ ਜਾਂ ਜਿਹੜੇ ਲੜ ਰਹੇ ਨੇ ਫਰੀडम ਫਾਈਟਰ ਨੇ, ਉਹਨਾਂ ਬਾਰੇ ਤੁਸੀਂ ਥੋੜਾ ਜਿਹਾ ਖਿਆਲ ਰੱਖਿਓ। ਤਾਂ ਉਸ ਮੌਕੇ ਜਿਹੜੀ ਕਸ਼ਮੀਰ ਦੀ ਲੀਡਰਸ਼ਿਪ ਸੀ, ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਉਂਝ ਤਾਂ ਆਮ ਤੌਰ ਦੇ ਉੱਤੇ ਤਾਂ ਜਿਹੜੀ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਹੇ ਲੋਕ ਨੇ, ਉਹਨਾਂ ਦੀ ਲੜਾਈ ਇੰਡੀਆ ਨਾਲ ਆ, ਤੇ ਇਹ ਜਿਹੜੇ ਸਿੱਖ ਨੇ ਇਹਨਾਂ ਨਾਲ ਕੋਈ ਲੜਾਈ ਬਣਦੀ ਨਹੀਂ ਜਿਹੜੇ ਕਸ਼ਮੀਰ 'ਚ ਵਸਦੇ ਆ। ਪਰ ਕਸ਼ਮੀਰੀ ਸਿੱਖ ਜਿਹੜੇ ਨੇ, ਉਹਨਾਂ ਦੀ ਸਥਿਤੀ ਬਹੁਤੀ ਵਾਰ ਉਹੀ ਹੁੰਦੀ ਆ ਜਿਹੜੀ ਪੰਜਾਬ ਦੇ ਵਿੱਚ ਪੰਡਤਾਂ ਦੀ ਜਾਂ ਹਿੰਦੂਆਂ ਦੀ ਹੁੰਦੀ ਹੈ। ਇਹ ਲੋਕ ਭਾਰਤ ਮਾਤਾ ਵੱਲ ਖੜਦੇ ਆ, ਤੇ ਇਸ ਕਰਕੇ ਇੱਕ ਤਾਂ ਇਹਨਾਂ ਦਾ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ, ਕਿਉਂਕਿ ਜਿਹੜੇ ਲੋਕ ਭਾਰਤ ਨਾਲ ਲੜ ਰਹੇ ਨੇ ਤੇ ਜਿਹੜੇ ਲੋਕ ਭਾਰਤ ਵੱਲ ਖੜੇ ਨੇ, ਦੋਨਾਂ ਵਿਚਾਲੇ ਇੱਕ ਕਸ਼ੀਦਗੀ, ਇੱਕ ਤਣਾਅ, ਇੱਕ ਟਕਰਾਅ ਦੀ ਸਥਿਤੀ ਤਾਂ ਬਣਦੀ ਹੋਈ ਹੈ। ਪਰ ਜਿਹੜੀ ਅਸਲੀ ਗੱਲ ਆ ਉਹ ਹੋਰ ਆ ਵੀ ਇਸ ਮੌਕੇ ਭਾਰਤ ਦਾ ਜਿਹੜਾ ਰਾਸ਼ਟਰਪਤੀ ਆ, ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਆ, ਉਹ ਪੱਗ ਵਾਲਾ, ਉਹ ਸਰਦਾਰ ਆ। ਉਦੋਂ ਮਨਮੋਹਨ ਸਿੰਘ ਹੁੰਦਾ ਸੀ। ਤੇ ਫਿਰ ਉਹ ਕਹਿੰਦੇ ਵੀ ਉਹ ਜਦੋਂ ਦੇਖਦੇ ਆ ਕਿ ਭਾਰਤ ਦਾ ਜਿਹੜਾ ਪ੍ਰਤੀਨਿਧਵ ਆ, ਇੰਡੀਆ ਦਾ ਪ੍ਰਾਈਮ ਮਿਨਿਸਟਰ, ਉਹ ਸਰਦਾਰ ਆ। ਦੂਸਰਾ ਜਿਹੜਾ ਮੁਜਾਹਿਦੀਨ ਦੇਖਦੇ ਆ ਵੀ ਫੌਜਾਂ ਦਾ ਮੁਖੀ ਕੌਣ ਆ, ਜਨਰਲ ਜੇ ਸਿੰਘ, ਉਹ ਵੀ ਸਰਦਾਰ ਆ। ਤੀਜਾ ਇਹ ਆ ਕਿ ਜਿਸ ਇਲਾਕੇ 'ਚ ਕਸ਼ਮੀਰ ਵਿੱਚ ਸਭ ਤੋਂ ਵੱਧ ਜ਼ੁਲਮ ਹੋ ਰਿਹਾ, ਉੱਥੇ ਸਿੱਖ ਸਰਦਾਰ ਲਾਏ ਨੇ, ਸਿੱਖ ਫੌਜੀ ਲਾਏ ਨੇ। ਤੇ ਉੱਥੇ ਵੀ ਫਿਰ ਉਹਨਾਂ ਨੂੰ ਲੱਗਦਾ ਕਿ ਸਾਡੇ ਤੇ ਜ਼ੁਲਮ ਕਰਨ ਵਾਲੇ ਸਰਦਾਰ ਨੇ, ਪ੍ਰਧਾਨ ਮੰਤਰੀ ਸਰਦਾਰ, ਫੌਜਾਂ ਦਾ ਜਰਨੈਲ ਸਰਦਾਰ, ਤੇ ਸਾਡੇ ਉੱਤੇ ਜ਼ੁਲਮ ਕਰਨ ਵਾਲੇ ਫੌਜੀ ਵੀ ਸਰਦਾਰ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਕ੍ਰੈਕਡਾਊਨ ਕਰਦੇ ਆ, ਪਿੰਡਾਂ ਨੂੰ ਘੇਰਾ ਪਾ ਕੇ ਫੌਜ ਤਲਾਸ਼ੀਆਂ ਲੈਂਦੀ ਆ, ਤਾਂ ਨਾਲ ਦੇ ਘਰ ਦੇ ਵਿੱਚੋਂ ਕੱਢ ਕੇ ਮੁਸਲਮਾਨਾਂ ਦੇ ਨਾਲ ਤਾਂ ਬੜਾ ਭੈੜਾ ਤੇ ਮਾੜਾ ਵਿਹਾਰ ਹੋ ਰਿਹਾ ਹੁੰਦਾ। ਤੇ ਸਿੱਖ ਸਰਦਾਰ ਨੂੰ ਸਿੱਖ ਫੌਜੀ ਦੇਖ ਕੇ ਚਾਅ ਚੜਿਆ ਹੁੰਦਾ, ਉਹ ਕਹਿੰਦਾ ਦੱਸੋ ਸਰਦਾਰ ਜੀ, ਚਾਹ ਪਾਣੀ ਪਿਲਾਈਏ। ਤੋ ਇਸ ਸਥਿਤੀ ਵਿੱਚ ਇਹ ਟਕਰਾਅ ਵਾਲੇ ਹਾਲਾਤ ਬਣਦੇ ਆ। ਤੇ ਇਸ ਗੱਲ ਨੂੰ ਤੁਸੀਂ ਆਪਦੇ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ, ਕਸ਼ਮੀਰੀਆਂ ਨੂੰ ਥੋੜਾ ਜਿਹਾ ਸਮਝਾ ਕੇ ਜਾਓ ਵੀ ਸਾਡੀ ਲੜਾਈ ਇੰਡੀਆ ਨਾਲ ਆ, ਸਾਡੀ ਇਹਨਾਂ ਨਾਲ ਨਹੀਂ। ਇਉਂ ਜਾਣੀ ਕਿ ਜਨਰਲ ਜੇ ਸਿੰਘ ਦਾ ਜਾਂ ਪੱਗ ਵਾਲੇ ਡਾਕਟਰ ਮਨਮੋਹਨ ਸਿੰਘ ਦਾ ਜਾਂ ਸਿੱਖ ਫੌਜੀਆਂ ਦਾ ਇਸ ਪੋਜੀਸ਼ਨ ਵਿੱਚ ਸਿੱਖ ਹਿੱਤਾਂ ਲਈ ਉਲਟ ਹੀ ਪ੍ਰਭਾਵ ਬਣਦਾ। ਉਹ ਕੋਈ ਚੰਗੀ ਗੱਲ ਤਾਂ ਕਦੇ ਬਣੀ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ, ਉਹ ਕਹਿੰਦੇ ਆ ਜੀ ਅਸੀਂ ਕਸ਼ਮੀਰੀ ਲੋਕਾਂ ਦਾ ਦੁੱਖ ਦਰਦ ਸੁਣਨ ਜਾਣਾ, ਅਗਲੇ ਲੰਘਣ ਨਹੀਂ ਦਿੰਦੇ। ਤੇ ਕੁਝ ਦਿਨ ਪਹਿਲਾਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਸਟੇਟਮੈਂਟ ਦਿੱਤੀ ਸੀਗੀ ਕਿ ਸੰਸਦ ਜਿਹੜੀ ਆ ਉਹ ਹਿੰਦੂ ਤਵੀਆਂ ਦੀ ਬਣ ਕੇ ਰਹਿ ਗਈ ਆ, ਸਿੱਖਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ। ਮਤਲਬ ਕਿ ਸਿੱਖ ਆਪਦਾ ਪੱਖ ਨਹੀਂ ਰੱਖ ਸਕਦੇ। ਮੈਂ ਇੱਕ ਗੱਲ ਇੱਥੇ ਦੱਸਣੀ ਚਾਹੁੰਦਾ ਵੀ ਜਦੋਂ ਪੰਜਾਬ ਦੇ ਵਿੱਚ ਝੁਝਾਰੂ ਲਹਿਰ ਸਿਖਰ ਤੇ ਸੀ, ਉਦੋਂ ਜਿਹੜਾ 1999 ਚ ਇਲੈਕਸ਼ਨ ਹੋਈ, ਉਦੋਂ ਬਹੁਜਨ ਸਮਾਜ ਪਾਰਟੀ ਨਾਲ ਸੰਬੰਧਿਤ ਵੀ ਜਿਹੜੇ ਆਗੂ ਸੀ ਉਹ ਜਿੱਤ ਗਏ। ਤੇ ਉਹਨਾਂ ਚ ਇੱਕ ਹਰਭਜਨ ਸਿੰਘ ਲਾਖਾ ਸੀ। ਉਦੋਂ ਉਹ ਹਰਭਜਨ ਲਾਖਾ ਸੀਗਾ। ਬਾਅਦ ਵਿੱਚ ਜਦੋਂ 3-4 ਸਾਲ ਪਹਿਲਾਂ ਉਹ ਚੜ੍ਹਾਈ ਕਰ ਗਏ ਆ ਭਾਵੇਂ, ਉਦੋਂ ਹਰਭਜਨ ਸਿੰਘ ਬਣ ਗਏ ਸੀ, ਅੰਮ੍ਰਿਤ ਛਕ ਲਿਆ ਸੀ ਉਹਨਾਂ ਨੇ। ਉਹ ਪਾਰਲੀਮੈਂਟ ਦੇ ਵਿੱਚ ਉਦੋਂ ਬੋਲੇ ਸੀਗੇ ਵੀ ਜਿਹੜੇ ਇਹ ਜੁਝਾਰੂ ਨੇ ਸਿੱਖ ਖਾੜਕੂ, ਇਹ ਪੰਜਾਬ ਦੀ ਅਣਖ ਇੱਜ਼ਤ ਦੀ ਲੜਾਈ ਲੜ ਰਹੇ।
ਉਹਨਾਂ ਨੇ ਖਾੜਕੂਆਂ ਬਾਰੇ ਜਾਂ ਖਾਲਿਸਤਾਨੀ ਲਹਿਰ ਬਾਰੇ ਕਾਫੀ ਉੱਥੇ ਹਾਂ ਪੱਖੀ ਗੱਲਾਂ ਕੀਤੀਆਂ ਸੀਗੀਆਂ। ਤੇ ਬਾਅਦ ਵਿੱਚ ਇਹ ਚੀਜ਼ ਚਰਚਾ 'ਚ ਆਉਂਦੀ ਰਹੀ ਆ। ਜਿਹੜੀ ਫਿਲਮ ਬਣੀ ਆ ਭਾਈ ਆਪਣੇ ਰਣਜੀਤ ਬਾਵਾ ਜੀ 'ਚ ਉਹਨੇ ਭਾਈ ਜਗਰਾਜ ਸਿੰਘ ਤੂਫਾਨ ਦਾ ਕਿਰਦਾਰ ਨਿਭਾਇਆ, ਤੂਫਾਨ ਸਿੰਘ ਨਾਂ ਦੀ ਫਿਲਮ। ਉਹਦੇ ਵਿੱਚ ਵੀ ਇਹ ਚੀਜ਼ ਹੈ ਕਿ ਜਦੋਂ ਫਿਲਮ ਸ਼ੁਰੂ ਹੁੰਦੀ ਆ ਤਾਂ ਪਾਰਲੀਮੈਂਟ ਦੇ ਵਿੱਚ ਇੱਕ ਆਗੂ ਨੂੰ, ਜਿਹੜਾ ਕਿ ਹਰਭਜਨ ਲਾਖਾ ਇੱਕ ਤਰੀਕੇ ਨਾਲ ਉਹਨਾਂ ਨੇ ਦਰਸਾਇਆ, ਉਹ ਬੋਲਦਾ ਹੋਇਆ ਕਹਿ ਰਿਹਾ ਕਿ ਵੀ ਏਦਾਂ ਉਹ ਜਿਹੜਾ ਹੈਗਾ ਪੰਜਾਬ 'ਚ ਖਾੜਕੂ ਲਹਿਰ ਜਾਂ ਖਾਲਿਸਤਾਨੀ, ਉਹਦੇ 'ਚ ਭਾਈ ਜਗਰਾਜ ਸਿੰਘ ਤੂਫਾਨ ਦੀ ਕੀ ਹੈਸੀਅਤ ਆ। ਕਈ ਕਿਤਾਬਾਂ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਇਹ ਮਸਲਾ ਬਣਿਆ ਭਾਈ ਜਗਰਾਜ ਸਿੰਘ ਤੂਫਾਨ ਦੀ ਸ਼ਹੀਦੀ ਵਾਲਾ, ਤੇ ਉੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਕੋਈ 5 ਲੱਖ ਕਹਿੰਦਾ, ਕੋਈ 10 ਲੱਖ ਕਹਿੰਦਾ, ਪਰ ਲੱਖਾਂ ਦੀ ਗਿਣਤੀ 'ਚ ਸੰਗਤਾਂ ਜਦੋਂ ਪਹੁੰਚੀਆਂ ਤਾਂ ਪਾਰਲੀਮੈਂਟ ਦੇ ਵਿੱਚ ਰੌਲਾ ਪਿਆ ਕਿ ਜੇਕਰ ਇਹਨਾਂ ਨੌਜਵਾਨਾਂ ਦੀ ਸ਼ਹਾਦਤ ਮੌਕੇ, ਭੋਗ ਮੌਕੇ ਫੌਜ ਲਾ ਕੇ ਚੱਪੇ ਚੱਪੇ ਉੱਤੇ ਖਾਕੀ ਵਰਦੀ ਖਿਲਾਰ ਕੇ ਆਪਾਂ ਟਹਿਰਰ ਫੈਲਾਉਂਦੇ ਆ ਕਿ ਲੋਕ ਉੱਥੇ ਨਾ ਜਾਣ, ਨਹੀਂ ਗੋਲੀਆਂ ਚੱਲਣਗੀਆਂ, ਤੇ ਲੋਕ ਪਰਵਾਹ ਨਹੀਂ ਕਰਦੇ ਵੀ ਬੇਸ਼ੱਕ ਗੋਲੀਆਂ ਨਾ ਉਡਾ ਦਿਓ, ਅਸੀਂ ਤਾਂ ਭੋਗ ਤੇ ਜਾਵਾਂਗੇ। ਇੱਕ ਪਾਸੇ ਇਹ ਨੌਜਵਾਨ ਨੇ ਜਿਨ੍ਹਾਂ ਦੇ ਭੋਗ ਉੱਤੇ ਲੱਖਾਂ ਲੋਕ ਪਹੁੰਚਦੇ ਨੇ, ਬੇਸ਼ੱਕ ਉਹਨਾਂ ਨੂੰ ਗੋਲੀਆਂ ਨਾਲ ਉਡਾਏ ਜਾਣ ਦੀ ਧਮਕੀ ਦਿੱਤੀ ਜਾਵੇ। ਵੀ ਫਿਰ ਇਹ ਪੰਜਾਬ ਦੇ ਨੁਮਾਇੰਦੇ ਹੋਏ ਕਿ ਉਹ ਆਪਣੇ ਵਰਗੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਬਣੇ ਫਿਰਦੇ ਆ, ਆਪਾਂ ਜੈਡ ਸਿਕਿਉਰਟੀਆਂ ਤੋਂ ਬਗੈਰ, ਫੌਜ ਤੇ ਅਸਲੇ ਤੋਂ ਬਗੈਰ ਗੇੜਾ ਨਹੀਂ ਦੇ ਸਕਦੇ, ਖੁੱਲ੍ਹੇਆਮ ਇਹਨਾਂ ਲੋਕਾਂ ਦੇ ਵਿੱਚ ਵਿਚਰ ਨਹੀਂ ਸਕਦੇ ਜਿਨ੍ਹਾਂ ਦੇ ਆਪਾਂ ਨੁਮਾਇੰਦਾ ਹੋਣ ਦਾ ਦਾਅਵਾ ਕਰਦੇ। ਸੋ ਜਿਹੜੀ ਇਹ ਸਥਿਤੀ ਸੀਗੀ ਕਿ ਪਾਰਲੀਮੈਂਟ ਦੇ ਵਿੱਚ ਕਿਸੇ ਵੇਲੇ ਸਾਡੇ ਇਹੋ ਜਿਹੇ ਨੁਮਾਇੰਦੇ ਵੀ ਪੰਜਾਬ ਤੋਂ ਗਏ ਜਿਨ੍ਹਾਂ ਨੇ ਪੰਜਾਬ ਦੇ ਅਸਲ ਬੰਦਿਆਂ ਬਾਰੇ, ਅਸਲ ਨੁਮਾਇੰਦਿਆਂ ਬਾਰੇ ਗੱਲ ਕੀਤੀ। ਤੇ ਅੱਜ ਹਾਲਾਤ ਇਹ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਨੂੰ ਹਤਾਸ਼ ਹੋ ਕੇ, ਨਿਰਾਸ਼ ਹੋ ਕੇ ਕਹਿਣਾ ਪੈ ਰਿਹਾ ਵੀ ਚਾਹੇ ਤੁਸੀਂ ਮੈਨੂੰ ਪਾਰਲੀਮੈਂਟ 'ਚ ਭੇਜ ਦਿੱਤਾ, ਪਰ ਉੱਥੇ ਮੈਂ ਕੋਈ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ, ਉੱਥੇ ਸੰਸਦ ਹਿੰਦੂਤਵ ਦੀ ਬਣ ਕੇ ਰਹਿ ਗਈ। ਮੈਂ ਇਹ ਗੱਲ ਪਹਿਲਾਂ ਵੀ ਕਈ ਵਾਰ ਆਖੀ ਆ ਕਿ ਜਿੰਨਾ ਟਾਈਮ ਅਸੈਂਬਲੀਆਂ ਜਿੱਤ ਕੇ, ਪਾਰਲੀਮੈਂਟ ਜਿੱਤ ਕੇ ਸਿੱਖਾਂ ਦਾ ਬਹੁਤ ਵੱਡਾ ਤਬਕਾ ਆਹ ਗੱਲ ਨਹੀਂ ਨਾ ਕਹਿੰਦਾ ਜਿਹੜੀ ਮਾਨ ਸਾਹਿਬ ਨੇ ਕਹੀ ਆ, ਉਹਨਾਂ ਟਾਈਮ ਗੱਲ ਅੱਗੇ ਨਹੀਂ ਤੁਰਨੀ। ਸਿੱਖਾਂ ਨੂੰ ਬਹੁਤ ਵੱਡੇ ਪੱਧਰ ਤੇ ਪਿੱਛੇ ਨੂੰ ਤੋਰਿਆ ਜਾ ਰਿਹਾ। ਪਿੱਛੇ ਨੂੰ ਤੋਰਨ ਦਾ ਭਾਵ ਕਿ 1984 ਦੇ ਘੱਲੂਘਾਰੇ ਨੇ ਸਿੱਖਾਂ ਨੂੰ ਅੱਗੇ ਨੂੰ ਤੋਰਤਾ ਸੀ ਕਿ ਸਿੱਖੋ ਆਪਦਾ ਰਾਜ ਭਾਗ ਬਣਾ ਲਓ, ਸਿੱਖੋ ਜੇ ਬਚਣਾ ਤਾਂ ਇਸ ਮੁਲਕ ਦੇ ਵਿੱਚ, ਇਸ ਸਿਸਟਮ ਦੇ ਵਿੱਚ, ਇਸ ਡੈਮੋਕ੍ਰੇਸੀ 'ਚ ਤੁਹਾਡੀ ਧਰਮ, ਬੋਲੀ ਤੇ ਸੱਭਿਆਚਾਰ ਨਿਗਲ ਲਿਆ ਜਾਊਗਾ, ਤੁਹਾਨੂੰ ਕੇਸਾਧਾਰੀ ਹਿੰਦੂ ਬਣਾ ਲਿਆ ਜਾਊਗਾ ਤੇ ਤੁਹਾਡੇ ਸਭ ਕੁਝ ਨੂੰ ਹੜੱਪ ਕੇ ਉੱਪਰੋਂ ਫਿਰ ਤੁਹਾਡੇ ਤੇ ਅਹਿਸਾਨ ਜਤਾਇਆ ਜਾਊਗਾ ਕਿ ਸ਼ੁਕਰ ਕਰੋ ਅਸੀਂ ਤੁਹਾਨੂੰ ਕੇਸਾਧਾਰੀ ਹਿੰਦੂ ਕਹਿ ਲਿਆ, ਨਹੀਂ ਤਾਂ ਤੁਸੀਂ ਤਾਂ ਜਿਸ ਤਰੀਕੇ ਦਾ ਤੁਹਾਡਾ ਫਲਸਫਾ ਗੁਰੂ ਸਾਹਿਬਾਨ ਨੇ ਗੁਰਮਤ ਦਾ ਪ੍ਰਚਾਰਿਆ, ਉਹ ਤਾਂ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ। ਸੋ 5 ਸਦੀਆਂ ਪਹਿਲਾਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਉਸ ਦਿਨ ਤੋਂ ਬ੍ਰਾਹਮਣਵਾਦ ਨੇ ਜੋ ਸਿੱਖੀ ਨਾਲ, ਸਿੱਖਾਂ ਨਾਲ ਦੁਸ਼ਮਣੀ ਵਿੱਢੀ ਹੋਈ ਆ, ਉਹ ਆਪਦੇ ਏਜੰਡੇ ਦੇ ਤਹਿਤ ਅੱਗੇ ਵਧ ਰਹੇ ਨੇ ਕਿ ਸਿੱਖੀ ਖਤਮ ਕਰਨੀ ਆ, ਸਿੱਖ ਖਤਮ ਕਰਨੇ। 1947 ਮੌਕੇ ਸਿੱਖ ਤਾਂ ਫਿਰਦੇ ਹੋਣੇ ਆ ਆਪਦੇ ਦਿਲ ਦਿਮਾਗ ਵਿੱਚ ਉਹਨਾਂ ਐਲਾਨਾਂ ਨੂੰ ਚੱਕੀ ਜਿਹੜੇ 1947 ਤੋਂ ਪਹਿਲਾਂ ਗਾਂਧੀ ਤੇ ਨਹਿਰੂ ਵਰਗੇ ਕਰਦੇ ਸੀ। ਤੇ ਹਿੰਦੂ ਕੱਟੜਪੰਥੀ ਜਿਹੜੇ ਸੀ ਉਸ ਮੌਕੇ ਦਿਲ 'ਚ ਇਹ ਸੋਚਦੇ ਹੋਣੇ ਆ ਕਿ ਕੱਲ ਕਲਾਂ ਨੂੰ ਜੇ ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁ ਗਿਣਤੀ ਹੋ ਗਈ, ਸਿੱਖਾਂ ਦੀ ਇੱਜ਼ਤ ਇਤਫਾਕ ਵਧਿਆ, ਤਾਂ ਇਹ ਕੱਲ ਕਲਾਂ ਨੂੰ ਖਾਲਿਸਤਾਨ ਬਣਾਉਣਗੇ, ਇਹ ਖਾਲਸੇ ਦੀ ਚੜ੍ਹਦੀ ਕਲਾ ਕਰਨਗੇ। ਉਹਨਾਂ ਨੇ ਉਦੋਂ ਹੀ ਮਿਥ ਲਿਆ ਸੀਗਾ ਕਿ ਖਾਲਿਸਤਾਨ ਤਾਂ ਕੀ, ਅਸੀਂ ਇਹਨਾਂ ਦੇ ਖਾਲਸੇ ਦੀ ਚੜ੍ਹਦੀ ਕਲਾ ਵੀ ਨਹੀਂ ਹੋਣ ਦੇਣੀ, ਖਾਲਸਾ ਜੀ ਕੇ ਬੋਲ ਬਾਲੇ ਨਹੀਂ ਹੋਣ ਦੇਣੇ, ਕਿਉਂਕਿ ਖਾਲਸਾ ਜੀ ਦੇ ਬੋਲ ਬਾਲੇ ਦਾ ਅਰਥ ਵਾ ਸਿੱਖ ਫਲਸਫੇ ਦੀ ਚੜ੍ਹਤ। ਸਿੱਖ ਫਲਸਫੇ ਦੀ ਚੜ੍ਹਤ ਦਾ ਸਿੱਧਾ ਜਿਹਾ ਅਰਥ ਇਹ ਆ ਕਿ ਜਿਹੜੀ ਜਾਤ ਵਰਣ ਦੀ ਵੰਡ ਵਾਲਾ ਕਰਮਕਾਂਡੀ ਬ੍ਰਾਹਮਣਵਾਦੀ ਹਿੰਦੂ ਕੱਟੜਪੰਥੀ ਫਲਸਫਾ, ਮਨੂਵਾਦੀ ਸੋਚ ਆ ਜਿਹੜੀ, ਉਹਦੀਆਂ ਜੜ੍ਹਾਂ ਵੱਢੀਆਂ ਜਾਣੀਆਂ। ਗੁਰਮਤ ਅਤੇ ਮਨਮਤ ਦੀ ਜੇ ਆਪਾਂ ਤੁਲਨਾ ਕਰੀਏ ਤਾਂ ਗੁਰਮਤ ਉਹ ਆ ਜੋ ਗੁਰੂ ਸਾਹਿਬਾਨ ਦੀ ਮੱਤ ਵਾ, ਤੇ ਇਹਦੇ ਉਲਟ ਜਿਹੜੀ ਚੀਜ਼ ਨੂੰ ਮਨਮਤ ਕਹਿੰਦੇ ਆ ਉਹ ਬ੍ਰਾਹਮਣਵਾਦ ਆ, ਜੋ ਹਿੰਦੂ ਦੇਵੀ ਦੇਵਤਿਆਂ ਨੂੰ, ਕਰਮ ਕਾਂਡਾਂ ਨੂੰ, ਅਵਤਾਰਾਂ ਨੂੰ ਤੇ ਹੋਰ ਸਭ ਕੁਝ ਨੂੰ ਰੱਦ ਕਰਦੀ ਸੋਚ ਆ, ਉਹ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਸੋਚ ਆ। ਅੰਮ੍ਰਿਤ ਛਕਾਉਣ ਮੌਕੇ ਦਸ਼ਮੇਸ਼ ਸ਼ਹਿਨਸ਼ਾਹ ਨੇ ਸਾਨੂੰ ਜਿਹੜੀ ਮੱਤ ਦਿੱਤੀ ਆ, ਉਹਦੇ ਵਿੱਚ ਜਿੱਥੇ ਸਾਨੂੰ ਇਹ ਗੱਲਾਂ ਕਹੀਆਂ ਕਿ ਹਿੰਦੂ ਦੇਵੀ ਦੇਵਤਿਆਂ, ਹਿੰਦੂ ਧਰਮ ਸਥਾਨਾਂ, ਹਿੰਦੂ ਮਰਿਆਦਾ
हिंदू तीर्थां आदि सब कुछ की बजाय तुसीं इस पासे तुरना, गुरु घर वाल तुरना, गुरु घर की मर्यादा नूं मनना। उत्थे नाल दी नाल सानूं इह भी कह दिता कि जिनकी जात वरण और कुल माही, सरदारी ना भई कदाही, इन ही को सरदार बनाऊं, तवे गोबिंद सिंह नाम कहाऊं। जिन्हां लोकां नूं गुरु नानक पातशाह ने गल नाल ला के कहा सी कि नीचा अंदर नीच जात नीची हूं, अत नीच नानक तिनके संग साथ वड्या सौ का रीस। सो गुरु नानक पातशाह ने जिन्हां नूं नीवे मन के नहीं, नीवे मन्निया नहीं, वो ब्राह्मणवाद जिन्हां नूं नीवे कहंदा, नीच कहंदा, उन्हां भारत के मूल वासी लोकां नूं आपदे गल नाल ला के 10 गुरु साहिबान ने उन्हां नूं सरदारियां बख्शियां, पातशाहियां बख्शियां ते खालसाई सिद्धांत जिहड़ा बख्शिया। इस एशिया दे विच आ जिहड़ा खिता जिहड़ा जिहनूं पंजाब कहने आ, इहदे आले दुआले बड़े धर्म, बड़े फलसफे उगे वधे फुले। कोई इस्लामिक फलसफा है, कोई सिख इज़म है, कोई बोधी मत है, कोई हिंदू मत है। सारे फलसफिਆਂ ਦੇ ਵਿੱਚੋਂ ਜਦੋਂ ਸੰਸਾਰ ਪੱਧਰ ਦੇ ਉੱਤੇ ਗੱਲ ਹੁੰਦੀ ਹੈ, ਉਦੋਂ ਸਿੱਖ ਇਜ਼ਮ ਬਾਰੇ ਸਾਰੇ ਕਹਿ ਦਿੰਦੇ ਆ ਕਿ ਇਹ ਭਵਿੱਖ ਦਾ ਧਰਮ। ਜਦੋਂ ਕਹਿੰਦੇ ਆ ਵੀ ਸਾਰੇ ਧਰਮ ਆਪਸ ਵਿੱਚ ਲੜ ਮਾਰ ਕੇ ਵੱਡੇ ਵਡਾਂਗੇ ਤੇ ਪਏ ਹੋਣ, ਉਦੋਂ ਇੱਕੋ ਇੱਕ ਆਸ ਜੇ ਕੋਈ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਆ। ਦੁਨੀਆ ਭਰ ਦੇ ਥਿੰਕਰ, ਦੁਨੀਆ ਭਰ ਦੇ ਫਿਲਾਸਫਰ ਜਿਹੜੇ ਨੇ ਉਹ ਇਸ ਗੱਲ ਦਾ ਸਤਿਕਾਰ ਕਰਦੇ ਆ, ਔਰ ਉਹਨਾਂ ਦੀਆਂ ਲਿਖਤਾਂ ਬੜੀਆਂ ਕਮਾਲ ਦੀਆਂ ਨੇ, ਉਹਨਾਂ ਦੇ ਬਚਨ, ਉਹਨਾਂ ਦੇ ਨਤੀਜੇ ਬੜੇ ਸਿਖਰ ਦੇ ਨੇ ਕਿ ਗੁਰੂ ਸਾਹਿਬਾਨ ਜਾਂ ਸਿੱਖ ਫਲਸਫਾ ਜਿਹੜਾ ਹੈ ਉਹ ਮਨੁੱਖਤਾ ਦੇ ਲਈ ਕਿੱਡੀ ਵੱਡੀ ਸੋਚ ਲਈ ਬੈਠਾ। ਹੁਣ ਇਸ ਤਰੀਕੇ ਦੇ ਪ੍ਰਚੰਡ, ਇਸ ਤਰੀਕੇ ਦੇ ਉੱਚੇ ਸੁੱਚੇ ਖਿਆਲਾਂ ਵਾਲੇ ਸਿੱਖ ਫਲਸਫੇ ਨੂੰ ਹਰ ਇੱਕ ਧਰਮ ਪ੍ਰਵਾਨ ਕਰ ਸਕਦਾ, ਪਰ ਹਿੰਦੂਇਜ਼ਮ ਨਹੀਂ, ਕਿਉਂਕਿ ਹਿੰਦੂਇਜ਼ਮ ਨੂੰ ਸਿੱਖ ਇਜ਼ਮ ਕਦੇ ਵੀ ਜਚਿਆ ਨਹੀਂ, ਡਾਈਜੈਸਟ ਨਹੀਂ ਹੋਇਆ, ਉਹਨੂੰ ਇਹ ਪ੍ਰਵਾਨ ਨਹੀਂ। ਉਹ ਕਹਿੰਦਾ ਵੀ ਨਾਲੇ ਇਹ ਸਿੱਖ ਇਜ਼ਮ ਤੇ ਨਾਲੇ ਸਿੱਖ ਜਿਹੜੇ ਨੇ, ਜੇ ਇਹਨਾਂ ਦਾ ਵਾਧਾ ਹੋਇਆ ਤਾਂ ਮੈਂ ਰਗੜਿਆ ਜਾਣਾ, ਕਿਉਂਕਿ ਉਹ ਸਾਰਾ ਕੁਛ ਜਿਹਨੂੰ ਗੁਰਬਾਣੀ ਰੱਦ ਕਰਦੀ ਆ ਉਹ ਹਿੰਦੂ ਧਰਮ ਦਾ ਸਾਰਾ ਕੁਛ। ਸੋ ਇਹ ਸਿੱਧੀ ਟੱਕਰ ਆ। ਹੁਣ ਜਿਹਨੂੰ ਸਮਝ ਵਾ ਉਹ ਆਪਣੇ ਆਪ ਹੀ ਕਹੂਗਾ ਵੀ ਫੇਰ ਤਾਂ ਆਪਾਂ ਸਿੱਖਾਂ ਨੂੰ ਤੇ ਸਿੱਖੀ ਨੂੰ ਇਹ ਤੋਂ ਦੂਰ ਹੀ ਰਹਿਣਾ ਚਾਹੀਦਾ, ਬਚਣਾ ਚਾਹੀਦਾ। ਔਰ ਇਹ ਗੱਲ ਸੱਚੀ ਹੈ ਕਿ ਜੇ ਸਿੱਖਾਂ ਨੇ ਜਾਂ ਸਿੱਖੀ ਨੇ ਬਚਣਾ ਤਾਂ ਹਿੰਦੂ ਨੂੰ, ਹਿੰਦੂ ਧਰਮ ਨੂੰ, ਹਿੰਦੂ ਮਰਿਆਦਾ ਨੂੰ, ਹਿੰਦੂ ਸਾਰੇ ਕਾਸੇ ਨੂੰ ਆਪਦੇ ਤੋਂ ਦੂਰ ਰੱਖੋ। ਨਫ਼ਰਤ ਨਹੀਂ ਕਰਨੀ, ਅਸੀਂ ਕਿਸੇ ਦੇ ਧਰਮ ਨੂੰ ਨਫ਼ਰਤ ਨਹੀਂ ਕਰਦੇ। ਹੁਣ ਸਾਡੇ ਤਾਂ ਇਤਿਹਾਸ ਵਿੱਚ ਆ ਕਿ ਨੌਵੇਂ ਪਾਤਸ਼ਾਹ ਕਿਹੜਾ ਜਨੇਊ ਮੰਨਦੇ ਸੀ ਜਾਂ ਜਨੇਊ ਪਾਉਂਦੇ ਸੀ, ਪਰ ਉਹਨਾਂ ਨੇ ਉਹਦੇ ਲਈ ਸ਼ਹਾਦਤ ਦਿੱਤੀ ਆ, ਤਿਲਕ ਜੰਜੂ ਰਾਖਾ ਕਹਿੰਦੇ ਆਪਾਂ। ਅਸੀਂ ਹਿੰਦੂ ਮੰਦਰਾਂ ਦਾ, ਹਿੰਦੂ ਧਰਮ ਗ੍ਰੰਥਾਂ ਦਾ ਕਦੇ ਨਫ਼ਰਤ ਨਹੀਂ ਕਰਦੇ, ਪਰ ਅਸੀਂ ਉਹ ਸਾਡਾ ਧਰਮ ਦਾ ਹਿੱਸਾ ਨਹੀਂ, ਅਸੀਂ ਉਹਨਾਂ ਨੂੰ ਮੰਨਦੇ ਨਹੀਂ। ਜਿਵੇਂ ਕੁਰਾਨ ਇਸਲਾਮ ਵਾਲਿਆਂ ਨੂੰ ਬਹੁਤ ਚੰਗੀ ਹੈ ਉਹਨਾਂ ਲਈ, ਇਵੇਂ ਬਾਈਬਲ ਈਸਾਈਆਂ ਲਈ ਚੰਗੀ ਹੈ, ਇਵੇਂ ਹੀ ਜਿਹੜੇ ਹਿੰਦੂ ਗ੍ਰੰਥ ਨੇ, ਗੀਤਾ ਜਾਂ ਹੋਰ, ਉਹ ਸਾਰੇ ਹਿੰਦੂ ਭਾਈਚਾਰੇ ਨੂੰ ਕੁਰਬਾਨ ਹੋ। ਹਰੇਕ ਧਰਮ ਦੇ ਆਪਦੇ ਰੂਲ ਨੇ, ਆਪਦੇ ਰੈਗੂਲੇਸ਼ਨ ਨੇ, ਪਰ ਪਤਾ ਨਹੀਂ ਕਾਹਤੋਂ ਬਾਕੀ ਸਾਰੇ ਕਹਿੰਦੇ ਤੁਹਾਨੂੰ ਨਹੀਂ ਪਤਾ ਹੈਗਾ, ਅਸੀਂ ਦੱਸਾਂਗੇ ਸਿੱਖੀ ਕੀ ਹੁੰਦੀ ਹੈ। ਖਾਸ ਤੌਰ ਤੇ ਹਿੰਦੂਆਂ ਵਿੱਚੋਂ ਇਹ ਬਿਮਾਰੀ ਬੜੀ ਆ, ਤੁਹਾਨੂੰ ਬੜਾ ਪਤਾ, ਕਹਿੰਦੇ ਸਿੱਖੋ ਅਸੀਂ ਦੱਸਾਂਗੇ। ਹੁਣ ਇਹ ਜਿਹੜੀ ਇਹਨਾਂ ਦੀ ਫਿਤਰਤ ਆ, ਇਹਦੇ ਕਰਕੇ ਉਹ ਸਾਨੂੰ ਉਹ ਡਿਫਾਈਨ ਕਰਨਗੇ, ਹਿੰਦੂ ਡਿਫਾਈਨ ਕਰੂਗਾ ਕਿ ਸਿੱਖੀ ਕੀ ਹੁੰਦੀ ਹੈ ਤੇ ਸਿੱਖ ਕੌਣ ਹੁੰਦੇ ਨੇ। ਇੱਥੋਂ ਸਾਨੂੰ ਉਹ ਗੱਲ ਚੇਤੇ ਆਉਂਦੀ ਹੈ ਜਿਹੜੇ ਦੁਨੀਆ ਭਰ ਦੇ ਵੱਡੇ ਫਿਲਾਸਫਰਾਂ ਦੇ ਵਿੱਚ ਪ੍ਰਚਲਿਤ ਆ ਕਿ ਜੇ ਤੁਸੀਂ ਆਪਦੇ ਆਪ ਨੂੰ ਆਪ ਡਿਫਾਈਨ ਨਹੀਂ ਕਰੋਗੇ, ਫਿਰ ਤੁਹਾਡੇ ਦੁਸ਼ਮਣ ਜਾਂ ਤੁਹਾਡੇ ਵਿਰੋਧੀ ਲੋਕ ਡਿਫਾਈਨ ਕਰਨਗੇ। ਇਸ ਵੇਲੇ ਇਹ ਸਮੱਸਿਆ ਸਿਖਰ ਤੇ ਆ, ਜਿਹਨੂੰ ਆਪਾਂ ਸਾਡੀ ਕੌਮ ਦਾ ਆਇਡੈਂਟੀਟੀ ਕ੍ਰਾਈਸਿਸ ਕਹਿੰਦੇ। ਸੋ ਜਿੰਨਾ ਟਾਈਮ ਸਿੱਖ ਆਪਦੀ ਕੌਮ ਦੇ ਇਸ ਮਸਲੇ ਨੂੰ ਨਹੀਂ ਸਮਝਦੇ ਕਿ ਸਾਡੀ ਹੋਂਦ ਦਾ ਸਵਾਲ, ਉਦੋਂ ਤੱਕ ਆਹੀ ਜਿਹੜਾ ਰਾਗ ਆ ਫਿਰ ਇਹ ਅਲਾਪਿਆ ਜਾਊਗਾ ਕਿ ਗੁਲਾਮ ਕਿੱਧਰੋਂ ਆ, ਆਪਣੇ ਕਿਹੜਾ ਸੰਗਲ ਪਾਏ ਹੋਏ ਨੇ। ਜਿਹਨੂੰ ਆਪਦੀ ਕੌਮ ਦੀ ਹੋਂਦ ਹਸਤੀ ਨੂੰ, ਬੋਲੀ ਨੂੰ, ਧਰਮ ਨੂੰ, ਸੱਭਿਆਚਾਰ ਨੂੰ, ਸਿੱਖ ਸਭਿਅਤਾ ਨੂੰ ਜਿਹੜਾ ਖਤਰਾ ਉਹ ਕਿਤੋਂ ਆ, ਉਹ ਸਭ ਤੋਂ ਵੱਧ ਖਤਰਾ ਇਸ ਵੇਲੇ ਹਿੰਦੂਤਵਾ ਤੋਂ। ਹਿੰਦੂਤਵਾ ਦਾ ਇਹ ਖਤਰਾ ਜਿਹੜਾ ਹੈ ਉਹ ਸਾਡੇ ਹੋਰ ਖਤਰਿਆਂ ਦੇ ਮੌਕੇ ਵੀ ਅੱਡ ਅੱਡ ਢੰਗ ਤਰੀਕਿਆਂ ਨਾਲ ਆ ਕੇ ਖੜ ਜਾਂਦਾ। ਜਿਹੜਾ ਪੰਜਾਬ ਵਿੱਚ ਈਸਾਈ ਭਾਈਚਾਰੇ ਨਾਲ ਪੇਚਾ ਪਿਆ ਹੋਇਆ, ਅਸਲ ਵਿੱਚ ਤਾਂ ਨਕਲੀ ਈਸਾਈਆਂ ਨਾਲ ਪੇਚਾ ਪਿਆ ਹੈ, ਕਿਉਂਕਿ ਪੰਜਾਬ ਦੇ ਵਿੱਚ ਅਸਲੀ ਈਸਾਈ ਤਾਂ ਆਪ ਪਿੱਟਦੇ ਫਿਰਦੇ ਆ ਵੀ ਸਾਡਾ ਇਹਨਾਂ ਨਾਲ ਕੋਈ ਲਿੰਕ ਨਹੀਂ ਹੈਗਾ। ਜਿਹੜੇ ਕਹਿੰਦੇ ਆ ਕਿ ਗੁਰੂ ਘਰਾਂ ਦੀ ਦੇਗ ਨਹੀਂ ਲੈਣੀ ਚਾਹੀਦੀ, ਗੁਰੂ ਘਰਾਂ ਦੇ ਅੰਦਰ ਨਹੀਂ ਜਾਣਾ ਚਾਹੀਦਾ, ਗੁਰੂ ਸਾਹਿਬਾਨ ਬਾਰੇ, ਗੁਰਬਾਣੀ ਬਾਰੇ ਜਿਨ੍ਹਾਂ ਦੇ ਬੇਹੱਦ ਨੀਵੇਂ ਸ਼ਬਦ ਨੇ, ਤੇ ਇਹ ਜਿਹੜਾ ਸਾਰਾ ਕੁਛ ਹੈ, ਇਸ ਮੌਕੇ ਅਸੀਂ ਹੈਰਾਨ ਆ ਕਿ ਸਾਰੇ ਭਾਰਤ ਵਿੱਚ ਹਿੰਦੂ ਕੱਟੜਪੰਥੀ ਜਿਹੜੇ ਨੇ ਉਹ ਇਹਨਾਂ ਈਸਾਈਆਂ ਦੇ ਨਾਲ ਸਿੱਧੀ ਟੱਕਰ ਲੈਂਦੇ ਆ। ਪਰ ਪੰਜਾਬ ਦੇ ਵਿੱਚ ਜਿਹੜੇ ਨਕਲੀ ਈਸਾਈ ਇਸ ਵੇਲੇ ਪੂਰਾ
ਕੰਜਰ ਕੜੀ ਘੋਲ ਰਹੇ ਨੇ, ਜਿਹੜੇ ਪੰਜਾਬੀ ਲੋਕਾਂ ਦਾ ਆਪਸ ਵਿੱਚ ਹੀ ਕਾਟੋ ਕਲੇਸ਼ ਕਰਵਾ ਰਹੇ ਨੇ। ਇਸ ਮੌਕੇ ਇਹਨਾਂ ਦੇ ਬਾਰੇ ਇਹ ਜਿਹੜੇ ਹਿੰਦੂ ਕੱਟੜਪੰਥੀ ਆ ਜਾਂ ਤਾਂ ਬੋਲਦੇ ਨਹੀਂ, ਤੇ ਜੇ ਕੁਝ ਬੋਲੇ ਨੇ ਤਾਂ ਉਹਨਾਂ ਨੇ ਇਹੀ ਅਹਿਸਾਸ ਕਰਾਉਣਾ ਚਾਹਿਆ ਕਿ ਅਸੀਂ ਐਵੇਂ ਨਹੀਂ ਇਹਨਾਂ ਈਸਾਈਆਂ ਦੇ ਮਗਰ ਪੈ ਸਿੱਖੋ, ਇਹ ਬੜੇ ਮਾੜੇ ਆ। ਕਈਆਂ ਦੇ ਬਿਆਨ ਆਏ ਨੇ, ਉਹ ਇਹੀ ਕਹਿੰਦੇ ਆ ਵੀ ਇਹ ਸਾਡੇ ਦੇਵੀ ਦੇਵਤਿਆਂ ਬਾਰੇ ਵੀ ਏਦਾਂ ਹੀ ਬੋਲਦੇ ਆ। ਤੇ ਜਿਵੇਂ ਜਿਹੜਾ ਹੈਗਾ ਅਗਲੀ ਗੱਲ ਵੀ ਕਹਿੰਦੇ ਆ ਗਈ ਤਾਂ ਵੀ ਦੇਖ ਲਓ ਸਿੱਖੋ, ਤੁਸੀਂ ਇਹਨਾਂ ਨੂੰ ਬੜੇ ਵਧੀਆ ਮੰਨਦੇ ਹੋ ਨਾ, ਤੇ ਇਹ ਜਿਹੜੇ ਈਸਾਈ ਨੇ ਇਹ ਜਿਵੇਂ ਤੁਹਾਡੇ ਗੁਰੂ ਸਾਹਿਬਾਨ ਗੁਰਦੁਆਰਾ ਸਾਹਿਬਾਨ ਦੇ ਖਿਲਾਫ ਬੋਲਦੇ ਆ, ਉਵੇਂ ਸਾਡੇ ਖਿਲਾਫ ਵੀ ਬੋਲਦੇ ਆ। ਤੇ ਅਸੀਂ ਤਾਂ ਤੁਹਾਡੇ ਨੇੜੇ ਹੋ ਸਕਦੇ ਆ, ਅਸੀਂ ਤਾਂ ਕਦੇ ਨਹੀਂ ਗੁਰੂ ਸਾਹਿਬਾਨ ਨੂੰ ਇਦਾਂ ਕਹਿ ਸਕਦੇ, ਪਰ ਤੁਸੀਂ ਦੇਖ ਲਓ ਇਹ ਕਿੱਦਾਂ ਦੇ ਨੇ। ਹੁਣ ਜਿਨ੍ਹਾਂ ਨੂੰ ਇਹ ਸਮਝ ਨਹੀਂ ਹੈਗੀ ਅਜੇ ਤੱਕ, ਜਿਨ੍ਹਾਂ ਨੂੰ ਬਿਮਾਰੀ ਪਈ ਆ ਵੀ ਉਹ ਈਸਾਈਆਂ ਨਾਲ ਥੋੜੀ ਲੜਾਈ, ਈਸਾਈਆਂ ਦੇ ਨਾਂ ਦੇ ਉੱਤੇ ਸਰਕਾਰਾਂ ਹੋਏ ਉਹ ਪਖੰਡੀ ਲੋਕ, ਉਹ ਹਰ ਧਰਮ ਚ ਹੁੰਦੇ ਆ। ਜਿਵੇਂ ਖਾੜਕੂ ਲਹਿਰ ਮੌਕੇ ਕੈਟ ਆਏ ਸੀ, ਟਾਊਟ ਆਏ ਸੀ। ਖਾੜਕੂ ਤਾਂ ਉਦੋਂ ਪਿੱਟਦੇ ਹੁੰਦੇ ਸੀ ਵੀ ਸਾਡਾ ਇਹਨਾਂ ਨਾਲ ਕੋਈ ਲਿੰਕ ਨਹੀਂ, ਇਹ ਕੈਟਾਂ ਤੇ ਟਾਊਟਾਂ ਦੇ ਕੰਮ ਨੇ। ਇਸ ਮੌਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹੋ ਜਿਹੇ ਲੋਕ ਸਰਗਰਮ ਨੇ ਜਿਹੜੇ ਦਲਿਤ ਭਾਈਚਾਰੇ ਨੂੰ ਈਸਾਈ ਬਣਾਉਂਦੇ ਆ। ਤੇ ਇਹਦਾ ਮਤਲਬ ਸਿੱਧਾ ਜਿਹਾ ਇਹ ਵੀ ਨਿਕਲਦਾ ਹੈ, ਜਿਹੜੇ ਬਣੇ ਹੋਏ ਹਾਲਾਤ ਨੇ, ਕਿ ਹਿੰਦੂ ਕੱਟੜਪੰਥੀ ਸੰਸਥਾਵਾਂ ਇਹ ਸੋਚਦੀਆਂ RSS ਵਰਗੀਆਂ ਕਿ ਜਿਹੜੇ ਸਿੱਖ ਸਿੰਘ ਜਿਹੜੇ ਦਲਿਤਾਂ ਵਿੱਚੋਂ ਸਿੰਘ ਬਣੇ ਹੋਏ ਨੇ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਜਿਹੜੇ ਆ ਮੂਲ ਵਾਸੀ ਜਿਹੜੇ ਸਿੱਖ ਸਜੇ ਹੋਏ ਨੇ, ਇਹਨਾਂ ਨੇ ਹਿੰਦੂ ਤਾਂ ਕਦੇ ਬਣਨਾ ਨਹੀਂ। ਚਲੋ ਜੇ ਸਿੱਖ ਨਹੀਂ ਜੇ ਇਹ ਸਿੱਖ ਜਿਹੜੇ ਨੇ ਸਿੱਖੀ ਨਹੀਂ ਤਿਆਗਦੇ, ਜੇ ਈਸਾਈ ਬਣਦੇ ਤਾਂ ਈਸਾਈ ਤਾਂ ਬਣਾਈਏ ਇਹਨਾਂ ਨੂੰ, ਉਹ ਈਸਾਈ ਬਣਾ ਕੇ ਫਿਰ ਇਹਨਾਂ ਨੂੰ ਸਿੱਖਾਂ ਨਾਲ ਲੜਾਵਾਂਗੇ। ਸੋ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਨਕਲੀ ਈਸਾਈ ਆ, ਨਕਲੀ ਈਸਾਈ ਵਰਤਾਰਾ, ਇਹਦੇ ਵਿੱਚ ਬਹੁਤੇ ਜ਼ਿਆਦਾ ਉਹ ਲੋਕ ਨੇ ਜਿਹੜੇ ਕਿਸੇ ਵੇਲੇ ਸਿੱਖ ਸਜੇ ਸੀ ਤੇ ਦਲਿਤ ਸੀ। ਤੋ ਦਲਿਤ ਭਾਈਚਾਰੇ ਦੇ ਪਛੜੇ ਹੋਏ ਗਰੀਬ ਨਿਮਾਣੇ ਲਤਾੜੇ ਲੋਕਾਂ ਨੂੰ ਸਿੱਖੀ ਨੇ ਜਾਂ ਸਿੱਖਾਂ ਨੇ ਜਾਂ ਪੰਜਾਬ ਨੇ ਇੰਨੇ ਕੁ ਜੋਗਾ ਕਰਤਾ ਕਿ ਉਹ ਆਪਦੇ ਪੈਰਾਂ ਤੇ ਹੋ ਗਏ, ਤੇ ਹੁਣ ਉਹਨਾਂ ਨੂੰ ਇਹ ਪੱਟ ਕੇ ਲੈ ਗਏ ਆਪਦੇ ਨਾਲ ਨਕਲੀ ਈਸਾਈ, ਜਿਨ੍ਹਾਂ ਦਾ ਵਿਰੋਧ ਅਸਲੀ ਈਸਾਈ ਵੀ ਕਰਦੇ ਆ। ਤੇ ਹੁਣ ਉਹ ਪੰਪ ਦੇ ਕੇ ਉਹਨਾਂ ਦਾ ਸਿੱਖੀ ਨਾਲ ਤੇ ਸਿੱਖਾਂ ਨਾਲ ਟਕਰਾਅ ਕਰਾਉਣਾ ਚਾਹੁੰਦੇ ਆ। ਇਸ ਸਥਿਤੀ ਬਾਰੇ ਕਈ ਜਿਹੜੇ ਉੱਠ ਕੇ ਲੰਡੂ ਬੰਦੇ ਲੱਗੇ ਹੋਏ ਨੇ ਕਿ ਜੀ ਸਿੱਖ ਬੜੇ ਮਾੜੇ ਆ, ਸਿੱਖੋ ਤੁਸੀਂ ਬਹੁਤ ਭੈਣੇ ਹੋ, ਆਪਦੇ ਧਰਮ ਦੀ ਆਪਦੇ ਹੱਕਾਂ ਦੀ ਰਾਖੀ। ਅਸੀਂ ਤਾਂ 9ਵੇਂ ਪਾਤਸ਼ਾਹ ਦੀ ਸਾਡੇ ਸਾਹਮਣੇ ਆ ਗੱਲ, ਅਸੀਂ ਤਾਂ ਦੂਜੇ ਧਰਮ ਦੇ ਲਈ ਆਪਦਾ ਸੀਸ ਵਾਰਨ ਵਾਲੇ ਆ। ਸਾਡੀ ਤਾਂ 18ਵੀਂ ਸਦੀ ਦਾ ਸਾਰਾ ਇਤਿਹਾਸ ਹੀ ਹਿੰਦੂਆਂ ਦੀ ਰਾਖੀ। ਅਸੀਂ ਜੇ ਦੂਜਿਆਂ ਦੇ ਲਈ ਤਲਵਾਰਾਂ ਚਲਾ ਸਕਦੇ ਹਾਂ, ਸਿਰ ਲੈ ਸਕਦੇ ਹਾਂ, ਸਿਰ ਦੇ ਸਕਦੇ ਹਾਂ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ ਆ, ਤੇ ਚਾਹੇ ਕੋਈ ਹੋਰ ਆ, ਜਦੋਂ ਸਾਨੂੰ ਕਿਸੇ ਹੋਰ ਤੋਂ ਖਤਰਾ ਦਿਖੂ ਉੱਥੇ ਵੀ ਅਸੀਂ ਫਰਜ਼ ਨਿਭਾਵਾਂਗੇ। ਜਿਨ੍ਹਾਂ ਨੂੰ ਇਹ ਲੱਗਦਾ ਨਾ ਵੀ ਈਸਾਈਆਂ ਦਾ ਰੌਲਾ ਜਿਹਾ ਪਾ ਕੇ ਵੀ ਖਣੀ ਸਾਰੀ ਦੁਨੀਆ 'ਚ ਸਿੱਖੋ ਤੁਹਾਡੇ ਨਾਲ ਮਾੜਾ ਹੋ ਜੂ, ਅਸੀਂ ਤਾਂ ਹੈਰਾਨ ਇਸ ਗੱਲ ਤੋਂ ਆ ਬਈ ਜਦੋਂ ਸਾਰੇ ਭਾਰਤ ਵਿੱਚ ਕਦੇ ਗ੍ਰਾਮ ਸਟੇਂਜ ਵਰਗਿਆਂ ਨੂੰ ਸਾੜਿਆ ਜਾ ਰਿਹਾ ਸੀ, ਜਦੋਂ ਈਸਾਈ ਭਾਈਚਾਰੇ ਦੇ ਲੋਕਾਂ ਉੱਤੇ ਜ਼ੁਲਮ ਹੋ ਰਹੇ ਸੀ, ਉਦੋਂ ਤਾਂ ਕਿਸੇ ਨੇ ਅੰਤਰਰਾਸ਼ਟਰੀ ਸਾਨੂੰ ਤਾਂ ਇੱਕ ਖਬਰ ਨਹੀਂ ਲੱਭੀ ਸਾਰੇ ਸੰਸਾਰ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਕਿਸੇ ਹਿੰਦੂ ਨੂੰ ਜਾਂ ਇੰਡੀਅਨ ਨੂੰ ਘੇਰ ਕੇ ਕਿਹਾ ਹੋਵੇ ਵੀ ਤੁਹਾਡੇ ਮੁਲਕ ਦੇ ਵਿੱਚ ਸਾਡੇ ਈਸਾਈਆਂ ਨਾਲ ਆਹ ਕਰਦੇ ਆ, ਤੁਸੀਂ ਚੱਲੋ ਇੱਥੋਂ। ਸਿੱਖਾਂ ਨੇ ਨਾ ਕੋਈ ਅੱਜ ਤੱਕ ਇੱਥੇ ਪੰਜਾਬ 'ਚ ਈਸਾਈ ਕੁੱਟਿਆ, ਨਾ ਕਿਸੇ ਦਾ ਕਤਲ ਕੀਤਾ, ਨਾ ਕੋਈ ਰੇਪ ਕੀਤਾ, ਨਾ ਕਦੇ ਕਿਸੇ ਇਹਨਾਂ ਦੇ ਜਿਹੜੇ ਗ੍ਰੰਥ ਨੇ ਜਾਂ ਚਰਚ ਨੇ ਉਹਦੀ ਬੇਅਦਬੀ ਕੀਤੀ ਹੈ। ਆ ਜਿਹੜੀ ਪੱਟੀ ਵਾਲੀ ਘਟਨਾ, ਇਹਦੇ ਬਾਰੇ ਤਾਂ ਸਾਰਿਆਂ ਨੂੰ ਹੀ ਲੱਗਦਾ ਸੀਗਾ ਵੀ ਇਹਨਾਂ ਨੇ ਕੋਈ ਆਪ ਹੀ ਸ਼ੋਸ਼ੇਬਾਜ਼ੀ ਕੀਤੀ ਆ। ਤੇ ਕਿਉਂਕਿ ਜਿਹੜਾ ਇੱਥੇ ਕਾਂਡ ਹੋਇਆ ਸੀਗਾ ਆਪਣੇ ਅੰਮ੍ਰਿਤਸਰ ਦੇ ਨਾਲ, ਇਹ ਡੱਡੂਆਣੇ ਅੱਡੇ ਵਾਲਾ, ਵੀ ਇਦੋਂ ਬਾਅਦ ਵਿੱਚ ਉਹਨਾਂ ਨੇ ਉਹ ਕਾਰਾ ਜਿਹਾ ਕਰਕੇ ਇੱਕ ਵਾਰੀ ਸਾਰੀ ਗੱਲ ਉਲਝਾ ਜੇ ਦਿੱਤੀ। ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਮਾਹੌਲ ਆ ਇਹ ਕਿੱਧਰ ਨੂੰ ਜਾਂਦਾ ਹੈ ਤਾਂ ਵਾਹਿਗੁਰੂ ਜਾਣੇ, ਪਰ ਅਸੀਂ ਚਾਹੁੰਦੇ ਨਹੀਂ ਹੈਗੇ ਕਿ ਪੰਜਾਬ ਦੀ ਧਰਤੀ ਉੱਤੇ ਕੋਈ ਖਰਾਬਾ ਹੋਵੇ। ਤੇ ਇਸ ਖਰਾਬੇ ਤੋਂ ਬਚਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਇਕੱਲੀ ਸਿੱਖਾਂ ਸਿਰ ਤਾਂ ਹੈ ਨਹੀਂ, ਸਿੱਖ ਤਾਂ ਆਪਦੇ ਹਿੱਤਾਂ ਦੀ ਰਾਖੀ ਕਰ ਰਹੇ ਆ। ਹੁਣ ਕੋਈ ਕਿਸੇ ਦੇ ਘਰ 'ਚ ਆ ਕੇ ਉਹਦੇ ਨਿਆਣਿਆਂ ਨੂੰ ਨਸ਼ੇ ਤੇ ਲਾਉਣਾ ਚਾਹਵੇ ਜਾਂ ਕਰਾਹੇ ਪਾਉਣਾ ਚਾਹਵੇ ਤਾਂ ਉਸ ਘਰ ਦੇ ਬੰਦਿਆਂ ਦੀ ਇਹ ਜ਼ਿੰਮੇਵਾਰੀ, ਇਹ ਫਰਜ਼ ਤਾਂ ਹੈਗਾ ਹੀ ਆ ਨਾ, ਇਹ ਆਪਦੇ ਪਰਿਵਾਰ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣ। ਸੋ ਸਿੱਖ ਜਦੋਂ ਆਪਦੇ ਧਰਮ ਦੀ ਰਾਖੀ ਕਰਦੇ ਉਦੋਂ ਕਈ ਲੀਰਾਂ ਮਾਰਨ ਲੱਗ ਜਾਂਦੇ ਆ, ਹਾਏ ਹਾਏ ਸਿੱਖ ਈਸਾਈਆਂ ਨੂੰ ਐਂ ਕਹਿੰਦੇ ਆ। ਜੇ ਹਿੰਦੂਆਂ ਦਾ ਹਮਲਾ ਹੋਵੇ ਉਦੋਂ ਜੇ ਸਿੱਖ ਕਹਿਣ ਕਿ ਸਾਡੇ ਧਰਮ ਦੇ ਬਾਰੇ ਮਾੜੀ ਗੱਲ ਨਾ ਕਰੋ ਤਾਂ ਲੀਰਾਂ ਹਿੰਦੂ ਮਾਰਨ ਲੱਗ ਜਾਂਦੇ ਆ ਵੀ ਤੁਹਾਨੂੰ ਬੜਾ ਪਤਾ, ਅਸੀਂ ਦੱਸਾਂਗੇ ਹਿੰਦੂ ਸਿੱਖ ਕੀ ਹੁੰਦਾ। ਤੇ ਜੇ ਆ ਜਾਵੇ ਈਸਾਈਆਂ ਦਾ ਹਮਲਾ, ਨਕਲੀ ਈਸਾਈਆਂ ਦਾ, ਉਦੋਂ ਫਿਰ ਈਸਾਈਆਂ ਦੇ ਸਮਰਥਕ ਚੀਕਾਂ ਮਾਰਨ ਲੱਗ ਜਾਂਦੇ ਆ ਕਿ ਜੀ ਤੁਸੀਂ ਆਰਾਮ ਨਾਲ ਕੁੱਟ ਖਾ ਲਓ ਜੀ ਬੈਠ ਕੇ, ਸਿੱਖੋ ਤੁਹਾਨੂੰ ਕੋਈ ਫਰਕ ਪੈਂਦਾ, ਜਿੱਥੇ ਤੁਹਾਨੂੰ ਅੱਧੀ ਦੁਨੀਆ ਕੁੱਟਦੀ ਅਸੀਂ ਕੁੱਟੀ ਜਾਂਦੇ ਆ। ਹੱਦ ਹੋਈ ਪਈ ਆ। ਸਿੱਖ ਜਿਹੜੇ ਨੇ ਉਹ ਆਪਦੇ ਧਰਮ ਦੀ ਰਾਖੀ ਲਈ
ਆਪਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਸਭ ਕੁਝ ਕਰਨਾ ਜਾਣਦੇ ਆ ਤੇ ਕਰਨਗੇ। ਜਿਹੜੀ ਗੱਲ ਹੈਗੀ ਆ ਸਿਮਰਨਜੀਤ ਸਿੰਘ ਮਾਨ ਵਾਲੀ, ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਿੱਖਾਂ ਨੂੰ ਅਕਲ ਵੀ ਇਹਨਾਂ ਗੱਲਾਂ ਨਾਲ ਹੀ ਆਉਣੀ ਹੈ। ਮੈਂ ਬੜਾ ਸ਼ੁਕਰਗੁਜ਼ਾਰ ਹੋਊਂਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ, ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਵੇਂ ਉਹ ਇੱਥੇ ਕਿਹਾ ਕਿ ਸੰਸਦ ਹਿੰਦੂਤਵਾਦੀ ਬਣ ਕੇ ਰਹਿ ਗਈ ਹੈ, ਏਦਾਂ ਦੀ ਕੋਈ ਗੱਲ ਕਹਿਣ ਤੇ ਸਿੱਖ ਭਾਈਚਾਰੇ ਨੂੰ ਦੱਸਣ ਕਿ ਐਵੇਂ ਬਾਦਲਕਾਂ ਦੇ ਮਗਰ ਲਾ ਕੇ ਜੇ ਆਪਦਾ ਭੱਤਾ ਬਣਾਉਣਾ ਤਾਂ ਹੋਰ ਗੱਲ ਆ। ਪਰ ਹਕੀਕਤ ਇਹੀ ਆ ਕਿ ਇਹਨਾਂ ਅਸੈਂਬਲੀਆਂ ਰਾਹੀਂ, ਪਾਰਲੀਮੈਂਟਾਂ ਰਾਹੀਂ ਜਾਂ ਇਸ ਡੈਮੋਕ੍ਰੇਸੀ ਰਾਹੀਂ ਜੇ ਤੁਸੀਂ ਮਸਲਿਆਂ ਦਾ ਹੱਲ ਭਾਲਦੇ ਹੋ ਤਾਂ ਇਹ ਬਿਲਕੁਲ ਬੇਹੂਦੀ ਵਾਲੀ ਗੱਲ ਆ, ਇਹਦਾ ਕੋਈ ਅਰਥ ਮਤਲਬ ਨਹੀਂ। ਸੋ ਅੱਜ ਲਈ ਇੰਨਾ ਹੀ ਕਾਫੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।